तू इधर दर्शन ਲਈ ਆਂਦਾ ਹੈ, ਤੂੰ ਇਧਰ ਜ਼ਿਆਰਤ ਲਈ ਆਂਦਾ ਹੈ, ਮੈਂ ਉਧਰ ਦਰਸ਼ਨ ਲਈ ਜਾਂਦਾ ਹਾਂ। ਤੂੰ ਇਧਰ ਪਲ ਪਲ ਮਰਦਾ ਹੈ, ਮੈਂ ਉਧਰ ਪਲ ਪਲ ਮਰਦਾ ਹਾਂ। ਜੇ ਇੰਜ ਹੀ ਹਾਲਤ ਹੈ ਦੋਵਾਂ ਦੀ। ਸਾਡੇ ਪਿੰਡਾਂ ਮਰਾਸੀਆਂ ਦਾ ਮੁੰਡਾ ਪੜ੍ਹਦਾ ਹੁੰਦਾ ਸੀ ਤੇ ਉਹ ਕਦੀ ਕਦੀ ਨੱਚਦਾ ਵੀ ਹੁੰਦਾ ਸੀ। ਉਹਦਾ ਕੀ ਨਾਂ? ਉਹਦਾ ਨਾਮ ਵੀ ਮੈਨੂੰ ਯਾਦ ਨਹੀਂ। ਉਹ ਇਹ ਗਾਉਂਦਾ ਹੁੰਦਾ ਸੀ, ਇੱਧਰ ਵੀ ਕਣਕਾਂ ਉੱਧਰ ਵੀ ਕਣਕਾਂ ਘਰ ਆ ਬੰਦ ਤੋਂ ਰੋਟੀ ਲੈ ਜਾ ਬਾਪੂ। ਤੇ ਅਸੀਂ ਮਜਬੂਰ ਹਾਂ, ਅਸੀਂ ਉਹਨਾਂ ਦੇ ਰੈਕਡ 'ਚ ਹਾਂ, ਸਾਡੀਆਂ ਹਾਜ਼ਰੀਆਂ ਵੀ ਲੱਗਦੀਆਂ ਤੇ ਅਸੀਂ ਬਸਤਾ ਵੇਚ ਹਾਂ ਤੇ ਸਾਨੂੰ ਹਮਲਾ ਕਰਨਾ ਪੈਣਾ। ਪਰ ਤੁਸੀਂ ਤਕੜੇ ਹੋ ਕੇ ਮੋਰਿਓਂ ਫਾਇਰਿੰਗ ਕਰ ਦਿਓ। ਜਿਸ ਲਈ ਅਸੀਂ 2-4 ਹੀ ਤੁਹਾਡੇ ਵੱਲ ਨੂੰ ਚਲਾਏ ਤੇ ਅਸੀਂ ਦੌੜ ਜਾਵਾਂਗੇ। ਉਹ ਡੱਬਾ ਲੈ ਕੇ ਮੁੰਡੇ ਨੂੰ ਡੱਬਾ ਚੁਕਾ ਕੇ ਤਾਂ ਹਰ ਘਰ ਲੋਕਾਂ ਦੀ ਮੱਲਮ ਪੱਟੀ ਜਿੱਥੇ ਵੀ ਕੋਈ ਤਕਲੀਫ ਹੋਵੇ ਹੈਨੀ ਉੱਥੇ ਉਹ ਪਹੁੰਚਦਾ ਸੀ ਤੇ ਉਹਨਾਂ ਨੂੰ ਦਵਾ ਦਾਰੂ ਦੇ ਕੇ ਗਾਂ ਉਹਨੇ ਤੱਕਿਆ ਹੁੰਦਾ ਸੀ ਮੈਂ ਫਲਾਣੇ ਘਰ ਰੋਟੀ ਖਾਣੀ ਜਿੱਥੇ ਉਹ ਇਹ ਕਹਿੰਦੇ ਹੁਣ ਨਾਗਾਂ ਵਾਲਿਆਂ ਨੂੰ ਕਿਹਾ ਗਿਆ ਇਹਨਾਂ 'ਤੇ ਹਮਲਾ ਕਰੋ। ਉਹਨੇ ਜਵਾਬ ਦਿੱਤਾ ਭਈ ਕੀ ਹੋਇਆ, ਸਿੱਖ ਹੋ ਗਿਆ ਤਾਂ ਅਸੀਂ ਮੁਸਲਮਾਨ ਹੋ ਗਏ, ਹੈ ਕਿ ਤਾਂ ਅਸੀਂ ਇੱਕੋ ਹੀ। ਹਾਂਜੀ ਉਹਨਾਂ ਹੀ ਨਹੀਂ ਹਮਲਾ ਕਰਨਾ, ਉਹਨੇ ਨਹੀਂ ਕੀਤਾ ਜੀ, ਠੋਕ ਕੇ ਜਵਾਬ। ਬੜੇ ਭਰਾ ਦਾ ਨਾਂ ਦੁੱਲਾ ਸੀ, ਛੋਟਾ ਅਹਿਮਦ ਸੀ ਤੇ ਬੜਾ ਭਰਾ ਜਿਹੜਾ ਸੀ ਬਹੁਤ ਸਾਊ ਸੀ। ਉਹਨੇ ਲੋਕਾਂ ਨੂੰ ਉਹਨਾਂ ਦਿਨਾਂ 'ਚ ਕਿਰਪਾਨਾਂ ਟਕੂਏ ਸਭ ਕੁਛ ਨਾ ਕਮਾਨੀਆਂ ਦੇ ਬਣਾ ਕੇ ਦੇਣੇ ਪਿੰਡਿਆਂ ਨੂੰ। ਉਹਨੇ ਮਜ਼ਹਬ ਨਹੀਂ ਦੇਖਣਾ ਹਾਂਜੀ। ਤੇ ਉਹਨੂੰ ਅਹਿਮਦ ਨੇ ਕਹਿਣਾ ਵੀ ਤੂੰ ਇਹ ਕੀ ਕੰਮ ਕਰਦਾ ਹੁੰਦਾ। ਉਹਨੇ ਕਹਿਣਾ ਸਾਰੀ ਜ਼ਿੰਦਗੀ ਇਹਨਾਂ ਨਾਲ ਰਹੇ ਹਾਂ ਹਾਂਜੀ ਤੇ ਇੱਕ ਦੂਜੇ ਨਾਲ ਭਰਾਵਾਂ ਵਾਂਗੂ ਅਸੀਂ ਵਸੇ ਹਾਂ ਤੇ ਹੁਣ ਜੇ ਇਹਨਾਂ 'ਤੇ ਮੁਸੀਬਤ ਆਉਂਦੀ ਦਿਸਦੀ ਆ ਇਹਨਾਂ ਨੂੰ ਹਥਿਆਰਬੰਦ ਕਰਨਾ ਵੀ ਮੇਰਾ ਫਰਜ਼ ਆ। ਹੁਸ਼ਿਆਰਪੁਰ ਦੇ ਵਿੱਚੋਂ ਜਿੱਦਾਂ ਨਾ ਬੋ ਆਉਂਦੀ ਹੁੰਦੀ ਹਵਾ ਦੇ ਵਿੱਚੋਂ, ਉਹ ਮਾਸ ਦੀ ਕਤਲੇਆਮ ਦੀ ਇਸ ਤਰ੍ਹਾਂ ਦੀ ਉੱਥੇ ਹਵਾ ਹੁੰਦੀ ਸੀ। ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਨਾਸਰ ਢਿੱਲੋਂ ਤੇ ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬੀ ਲਹਿਰ YouTube ਚੈਨਲ। ਪ੍ਰੋਗਰਾਮ ਸਾਂਝ ਦਿਲਾਂ ਦੀ ਵਿਛੋੜੇ ਦੀ ਦਾਸਤਾਨ ਲੈ ਕੇ ਤੁਹਾਡੇ ਰੂਬਰੂ ਪੇਸ਼ ਹੁੰਦੇ ਰਹੀਦਾ। ਉਹ ਕਹਾਣੀਆਂ, ਉਹ ਸਟੋਰੀਆਂ, ਉਹ ਆਪ ਬੀਤੀਆਂ 1947 ਦੀ ਵੰਡ ਦੀਆਂ ਉਹ ਸੱਚੀਆਂ ਕਹਾਣੀਆਂ ਜਿਹੜੀਆਂ ਸਾਨੂੰ ਤਾਰੀਖ 'ਚੋਂ ਕਿਤਾਬਾਂ 'ਚੋਂ ਨਹੀਂ ਮਿਲਦੀਆਂ। ਉਹ ਜੀਂਦੀਆਂ ਜਾਗਦੀਆਂ ਕਿਤਾਬਾਂ ਜਿਨ੍ਹਾਂ 1947 ਦੀ ਵੰਡ ਵੇਖੀ, ਉਹ ਹਾਲਾਤ ਵੇਖੇ, ਪਹਿਲੋਂ ਦੀ ਸਾਂਝ ਵੇਖੀ, ਫਿਰ ਵਿਛੋੜਾ ਵੇਖਿਆ ਤੇ ਹੁਣ ਤੱਕ ਦੀ ਕੁੜੱਤਣ 'ਤੇ ਵੀ ਉਹਨਾਂ ਦੀ ਗਹਿਰੀ ਨਜ਼ਰ। ਸੋ ਇਹ ਪ੍ਰੋਗਰਾਮ ਤੁਹਾਡੇ ਤੱਕ ਰੂਬਰੂ ਕਰਦੇ ਰਹੀਦਾ, ਤੁਹਾਡੇ ਤੱਕ ਲੈ ਕੇ ਆਉਂਦੇ ਰਹੀਦਾ ਤਾਂ ਕਿ ਜਿਹੜੀਆਂ 70 ਵਰ੍ਹਿਆਂ ਤੋਂ ਕੁੜੱਤਣਾਂ ਭਰੀਆਂ ਉਹਨਾਂ ਨੂੰ ਘੱਟ ਕੀਤਾ ਜਾਵੇ। ਜੇ ਆਪਾਂ ਸਾਂਝ ਦਿਲਾਂ ਦੀ ਸਾਂਝ ਦੀ ਗੱਲ ਕਰਾਂ ਵੀ ਜਿਹੜੀ ਪਹਿਲੋਂ ਤੋਂ ਸਾਂਝ ਸੀ ਦਿਲਾਂ ਦੇ ਵਿੱਚ, ਲੋਕਾਂ ਦੇ ਵਿੱਚ ਪਹਿਲੋਂ ਦਾ ਪਿਆਰ ਸੀ, ਉਹ ਕੀ ਪਿਆਰ ਸੀ, ਕਿਵੇਂ ਲੋਕ ਵਸਦੇ ਸੀ ਇੱਕੋ ਥਾਂ 'ਤੇ, ਇੱਕ ਪਿੰਡ 'ਚ, ਇੱਕ ਮੁਹੱਲੇ 'ਚ, ਈਵਨ ਕਿ ਘਰਾਂ ਦੇ ਵਿੱਚ ਵੀ ਸਿੱਖ, ਹਿੰਦੂ, ਮੁਸਲਿਮ ਸਾਰੀਆਂ ਫੈਮਲੀਆਂ ਰਹਿੰਦੀਆਂ ਸਨ। ਸੋ ਇੱਥੇ ਝਾਤੀ ਪਾਈ ਦੀ ਆ। ਅੱਜ ਦਾ ਪ੍ਰੋਗਰਾਮ ਬੜਾ ਸਪੈਸ਼ਲ ਪ੍ਰੋਗਰਾਮ, ਸਾਡੇ ਨਾਲ ਮੌਜੂਦ ਨੇ ਢਿੱਲੋਂ ਸਾਹਿਬ। ਢਿੱਲੋਂ ਸਾਹਿਬ ਬਹੁਤ ਬਹੁਤ ਮਿਹਰਬਾਨੀ, ਵੈਲਕਮ ਕਰਦੇ ਹਾਂ ਤੁਹਾਨੂੰ ਸਾਡੇ ਪ੍ਰੋਗਰਾਮ ਸਾਂਝ ਦਿਲਾਂ ਦੀ ਵਿਛੋੜੇ ਦੀ ਦਾਸਤਾਨ। ਤੁਹਾਡਾ ਥੈਂਕ ਯੂ ਬਹੁਤ ਬਹੁਤ। ਢਿੱਲੋਂ ਸਾਹਿਬ ਪਹਿਲਾਂ ਤਾਂ ਨਾਂ ਆਪਣਾ ਦੱਸਿਓ, ਕੀ ਨਾਂ ਤੁਹਾਡਾ? ਮੇਰਾ ਨਾਂ ਹਰੀ ਸਿੰਘ ਢਿੱਲੋਂ ਹੈ ਜੀ। ਹਰੀ ਸਿੰਘ ਢਿੱਲੋਂ। ਅਤੇ ਉਮਰ ਦੀ ਆਪਾਂ ਗੱਲ ਕਰਦੇ ਹਾਂ, ਕਿੰਨੀ ਕੁ ਉਮਰ ਹੋਏਗੀ? ਮੇਰੀ ਹੁਣ ਮੈਂ 84ਵੇਂ ਸਾਲ ਸਟੈਪ ਕਰ ਰਿਹਾ। 84 ਸਾਲ। ਇਸ ਜਦੋਂ ਪਾਰਟੀਸ਼ਨ ਹੋਈ ਹੈ ਕੋਈ 11-12 ਸਾਲ, ਕੋਈ ਰਫ ਆਈਡੀਆ? ਉਦੋਂ ਪੜ੍ਹਦੇ ਸਰ? ਮੈਂ ਪੜ੍ਹਦਾ ਚੌਥੀ ਸੀ ਮੈਂ। ਅੱਛਾ, 10-11 ਸਾਲ ਸੀ। ਅੱਛਾ, ਹੁਣ ਹਾਲ ਮੁਕੀਮ ਜੇ ਹੋਣ ਦੀ ਆਪਾਂ ਗੱਲ ਕਰਦੇ, ਕਿੱਥੇ ਇੱਥੋਂ ਇੰਡੀਆ ਰਹਿੰਦੇ ਹੋ ਜਾਂ ਕੈਨੇਡਾ, ਅਮਰੀਕਾ, ਕਿੱਥੇ? ਅੱਜ ਕੱਲ੍ਹ ਅਮਰੀਕਾ 'ਚ ਅਸੀਂ ਰਹਿ ਰਹੇ ਹਾਂ। ਓਹਾਇਓ ਸਟੇਟ ਹੈ, ਕਲੀਵਲੈਂਡ ਸਿਟੀ ਹੈ ਸਾਡੀ ਅਤੇ ਕਲੀਵਲੈਂਡ ਦਾ ਸਬਰਬਨ ਏਰੀਆ ਹੈ ਟਵਿਨਸਬਰਗ ਉੱਥੇ। ਅੱਛਾ, ਅਤੇ ਇਹਦੇ 'ਤੇ ਜੇ ਪੰਜਾਬ ਦੀ ਗੱਲ ਕਰਦੇ ਹਾਂ, ਉੱਥੇ ਪੰਜਾਬ ਕਿੱਥੇ ਆਪਣਾ ਪਿੰਡ ਵਗੈਰਾ?
ਪਿੰਡ ਅਮਰੀਕਾ 'ਚ ਨਹੀਂ ਇੰਡੀਆ 'ਚ। ਇੰਡੀਆ 'ਚ ਅਸੀਂ ਜਲੰਧਰ ਡਿਸਟ੍ਰਿਕਟ ਵਿੱਚ, ਹਾਂਜੀ ਕਿਉਂਕਿ ਪਹਿਲਾਂ ਤੋਂ ਅਸੀਂ ਜਲੰਧਰ ਦੇ, ਸਾਡਾ ਪਿੱਛਾ ਜਲੰਧਰ ਦਾ ਸੀ। ਸਾਡੇ ਬਜ਼ੁਰਗ ਸੁਰ ਸਿੰਘ ਤੋਂ ਜਲੰਧਰ ਡਿਸਟ੍ਰਿਕਟ ਵਿੱਚ ਮੂਵ ਹੋਏ ਸੀ ਕਾਫੀ ਪੁਸ਼ਤਾਂ ਪਹਿਲਾਂ। ਅਤੇ ਮੁੜ ਕੇ ਜਿਸਲੇ ਅਸੀਂ ਉੱਜੜ ਕੇ ਗਏ ਅਤੇ ਅਸੀਂ ਹੁਸ਼ਿਆਰਪੁਰ 'ਚ ਬਹਿਣ ਦੀ ਕੋਸ਼ਿਸ਼ ਕੀਤੀ ਗੜ੍ਹਸ਼ੰਕਰ, ਕਿਉਂਕਿ ਡਿਜਕੋਟ ਸਾਡੇ ਪਿਛਲੇ ਪਿੰਡ ਵਰਗਾ ਹੀ। ਪਿਛਲਾ ਤੁਸੀਂ ਡਿਜਕੋਟ ਤੋਂ ਗਏ ਜੇ? ਡਿਜਕੋਟ ਤੋਂ, ਲਾਇਲਪੁਰ ਡਿਜਕੋਟ, ਲਾਇਲਪੁਰ ਤੋਂ। ਠੀਕ। ਇਹੋ ਜਿਹਾ ਉਹ ਕਸਬਾ ਸੀ। ਇਹ ਤੁਹਾਨੂੰ ਇਹੋ ਜਿਹਾ ਲੱਗਦਾ ਸੀ? ਉਹੋ ਜਿਹਾ ਲੱਗਦਾ, ਉਸ ਇੰਨੀਆਂ ਸਹੂਲਤਾਂ ਉੱਥੇ ਸੀਗੀਆਂ। ਅਤੇ ਅਸੀਂ ਉੱਥੇ ਜਾ ਕੇ ਜ਼ਮੀਨ ਅਲਾਟ ਕਰਾਈ। ਲੇਕਿਨ ਜਿਸਲੇ ਪਰਮਾਨੈਂਟ ਅਲਾਟਮੈਂਟ ਦਾ ਸਵਾਲ ਆਇਆ, ਉਹ ਸਾਡਾ ਰਿਕਾਰਡ ਦੇਖ ਕੇ ਕਹਿੰਦੇ ਵੀ ਤੁਸੀਂ ਇੱਥੇ ਨਹੀਂ ਬੈਠ ਸਕਦੇ। ਹਾਂਜੀ, ਕਾਰਨ ਕਿਉਂਕਿ ਤੁਹਾਡਾ ਇਹ ਜ਼ਿਲ੍ਹਾ ਨਹੀਂ, ਤੁਹਾਡਾ ਪਿਛੋਕੜ ਜਲੰਧਰ ਨੂੰ ਬਿਲੋਂਗ ਕਰਦਾ ਹੈ ਅਤੇ ਤੁਸੀਂ ਆਪਣੇ ਜਲੰਧਰ ਵਿੱਚ ਜਾਓ। ਅੱਛਾ ਅੱਛਾ ਅੱਛਾ, ਵੀ ਤੁਸੀਂ 12 ਵੇਲੇ ਜਿੱਥੋਂ ਆਏ ਸੋ ਉਹਨਾਂ ਕਿਹਾ ਵੀ ਉੱਥੇ ਜਾਓ? ਉੱਥੇ ਜਾਓ। ਠੀਕ। ਉਹ ਫਿਰ ਕਿਹੜਾ ਪਿੰਡ ਹੈ ਆਪਣਾ? ਉਹ ਹੈ ਜੀ ਨੂਰਪੁਰ ਕੋਟਲਾ ਨਾਂ ਹੈ ਉਸਦਾ। ਨੂਰਪੁਰ ਕੋਟਲਾ। ਨੂਰਪੁਰ ਹੁਸ਼ਿਆਰਪੁਰ 'ਚ ਹੈ, ਕੋਟਲਾ ਜਲੰਧਰ 'ਚ ਹੈ, ਅਤੇ ਵਿਚਕਾਰ ਦੀ ਰਾਹ ਹੀ ਹੈ ਸਿਰਫ। ਅੱਛਾ ਅੱਛਾ ਅੱਛਾ। ਇੱਥੇ ਪਾਕਿਸਤਾਨ ਦੇ ਵਿੱਚ ਕਿਹੜਾ ਅਸੀਂ ਆਪਣਾ ਡਿਜਕੋਟ ਪਿੰਡ ਸੀ ਕੋਈ ਲਾਗੇ ਜਾਂ? ਡਿਜਕੋਟ ਜੀ। ਹੁਣ ਕਿਉਂਕਿ ਡਿਜਕੋਟ ਥੋੜ੍ਹਾ ਜਿਹਾ ਸ਼ਹਿਰ ਟਾਈਪ ਬਣਿਆ। ਡਿਜਕੋਟ ਪ੍ਰੋਪਰ ਵਿੱਚ ਅਸੀਂ ਰਹਿੰਦੇ ਸੀ। ਪ੍ਰੋਪਰ ਡਿਜਕੋਟ? ਪ੍ਰੋਪਰ ਡਿਜਕੋਟ ਵਿੱਚ। ਅੱਛਾ ਅੱਛਾ ਅੱਛਾ। ਅਤੇ ਕਿੱਥੇ ਸੀ ਆਪਣਾ ਕੋਈ ਘਰ ਵਗੈਰਾ ਇੱਥੇ ਕਿੱਥੇ ਕਰ ਗਏ ਸੀ? ਪਿੰਡ ਵਿੱਚ ਘਰ ਸੀ, ਅਤੇ ਬਾਹਰ ਥਾਣੇ ਦੇ ਪਿਛਵਾੜੇ ਸਾਡੀ ਕੋਠੀ ਸੀ ਛੋਟੀ ਜਿਹੀ, ਅਤੇ ਉੱਥੇ ਡੰਗਰ ਬੱਚਾ ਉਹ ਸਭ ਕੁਛ ਉੱਥੇ ਹੁੰਦਾ ਸੀ, ਅਤੇ ਆਇਆ ਗਿਆ ਦਿਨ ਵੇਲੇ ਉੱਥੇ ਹੀ ਹੁੰਦਾ ਸੀ। ਅਤੇ ਇੱਥੇ ਆਪਣਾ ਡਿਜਕੋਟ ਪੜ੍ਹਦੇ ਸੀ ਉਦੋਂ? ਫਿਰ ਮੈਂ ਪੜ੍ਹਦਾ ਸੀ ਚੌਥੀ ਵਿੱਚ। ਕਿਹੜੇ ਸਕੂਲ 'ਚ? ਡਿਸਟ੍ਰਿਕਟ ਬੋਰਡ ਮਿਡਲ ਸਕੂਲ। ਮਿਡਲ ਸਕੂਲ? ਹਾਂਜੀ, ਉਦੋਂ ਮਿਡਲ ਸਕੂਲ। ਅੱਛਾ ਅੱਛਾ ਅੱਛਾ। ਉਦੋਂ ਇਹ ਡਿਜਕੋਟ ਸਕੂਲ ਦੇ ਵਿੱਚ, ਇਹਦਾ ਮਤਲਬ ਤੇ ਹੈ ਵੀ ਉਦੋਂ ਫਿਰ ਜੇ ਤੁਸੀਂ ਇੱਥੇ ਰਹਿੰਦੇ ਹੋ ਸਾਰੇ ਲਾਗੇ ਲਾਗੇ ਮੁਸਲਮਾਨਾਂ ਦੇ ਵੀ ਹੋਣੇ ਪਿੰਡ? ਸਾਡੇ ਲਾਗੇ ਨਾਗਾਂ ਦੇ ਪਿੰਡ ਸੀ, ਛੋਟੀਆਂ ਨਾਗਾਂ, ਬੜੀਆਂ ਨਾਗਾਂ, ਮੇਰੇ ਕੋਲ 4-5 ਨਾਗਾਂ ਸੀਗੀਆਂ। ਹਾਂਜੀ ਹਾਂਜੀ ਹਾਂਜੀ। ਅਤੇ ਸਾਡੇ ਲਾਗੇ ਬਾਰ ਧਰਾਣੇ ਸੀ। ਬਾਰ ਧਰਾਣੇ? ਹਾਂਜੀ, ਠੀਕ ਹੈ। ਅਤੇ ਬਾਕੀ ਗੁਰਦਾਸਪੁਰੀਏ ਸਿੱਖ ਆਬਾਦੀ ਸੀ ਜੱਟਾਂ ਦੀ, ਅਤੇ ਜ਼ਿਆਦਾ ਗੁਰਦਾਸਪੁਰੀ ਸੀ। ਅੰਮ੍ਰਿਤਸਰ ਦੇ ਥੋੜ੍ਹੇ ਸੀ, ਅਤੇ ਇੱਕ ਪਿੰਡ ਸਾਡੇ ਲਾਗੇ ਜਿਹੜਾ ਨੂੰ ਅਸੀਂ ਵੱਡਾ ਕਹਿ ਸਕਦੇ ਫਰਾਲਾ, ਜਿਹਦੇ ਨਾਲ ਸਾਡਾ ਵਸੀਮਾ ਸਾਂਝਾ ਸੀ, ਉਹ ਜਲੰਧਰ ਦਾ ਹੀ ਸੀ। ਉਹ ਜਲੰਧਰ ਵਾਲਾ ਅਠਵਾਲਾਂ ਦਾ? ਅੱਛਾ 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 ਅੱਛਾ। ਇਹਦੇ 'ਚ ਨਾਲ ਮੁੰਡੇ ਵੀ ਪੜ੍ਹਦੇ ਹੋਣੇ ਫਿਰ ਤੁਹਾਡੇ? ਸਾਡੇ ਨਾਲ ਮੁੰਡੇ ਹੀ ਸੀ। ਉਸ ਦਿਨਾਂ 'ਚ ਕੋ ਐਜੂਕੇਸ਼ਨ ਤਾਂ ਹੈ ਨਹੀਂ ਸੀ। ਨਹੀਂ, ਉਹ ਮੁਸਲਮਾਨਾਂ ਦੇ ਵੀ ਹੈਗੇ ਸੀ ਇੱਥੋਂ? ਬਹੁਤ ਜੀ। ਉਹ ਨਾਂ ਯਾਦ ਹੈ? ਨਾ ਹੁਣ ਇੱਕ ਤਾਂ 2 ਮੁੰਡੇ ਮੇਰਾ ਹੀਰੋ ਪੀਰੋ ਪਿੰਡ ਸੀ ਲਾਗੇ, ਉੱਥੋਂ ਦੇ ਪੜ੍ਹਦੇ ਸੀ ਰਾਈਆਂ ਦੇ। ਹੀਰੋ ਪੀਰੋ ਦੇ? ਹਾਂਜੀ, ਮੈਨੂੰ ਨਾਂ ਨਹੀਂ ਹੁਣ ਯਾਦ। ਅੱਛਾ ਅੱਛਾ। ਅਤੇ ਇੱਕ ਸਾਡੇ ਪਿੰਡ ਦਾ ਮਰਾਸੀਆਂ ਦਾ ਮੁੰਡਾ ਪੜ੍ਹਦਾ ਹੁੰਦਾ ਸੀ, ਅਤੇ ਉਹ ਕਦੀ ਕਦੀ ਨੱਚਦਾ ਵੀ ਹੁੰਦਾ ਸੀ। ਉਹਦਾ ਕੀ ਨਾਂ? ਉਹਦਾ ਨਾਮ ਵੀ ਮੈਨੂੰ ਯਾਦ ਨਹੀਂ। ਉਹ ਇਹ ਗਾਉਂਦਾ ਹੁੰਦਾ ਸੀ, ਇੱਧਰ ਵੀ ਕਣਕਾਂ ਉੱਧਰ ਵੀ ਕਣਕਾਂ ਘਰ ਆ ਬੰਦ ਤੋਂ ਰੋਟੀ ਲੈ ਜਾ ਬਾਪੂ ਦੀ। ਅੱਛਾ 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 ਅੱਛਾ। ਇਹ ਦੱਸੋ ਵੀ ਟੀਚਰ ਤਾਂ ਫਿਰ ਯਾਦ ਹੋਊ ਕੌਣ ਪੜ੍ਹਾਉਂਦਾ ਸੀ? ਟੀਚਰ ਪਹਿਲੀ ਵਿੱਚ ਤਾਂ ਸਾਨੂੰ ਸੀ ਉਹਦਾ ਲਾਗੇ ਕੋਈ ਪਿੰਡ ਸੀ, 32 ਚੱਕ ਦੱਸਦੇ ਹੁੰਦੇ ਸੀ, ਅਤੇ ਰਹਿੰਦਾ ਉਹ ਡਿਜਕੋਟ ਹੀ ਸੀ। ਨਾਂ ਨਹੀਂ ਯਾਦ? ਨਾਂ ਉਹਦਾ ਨਿਹਾਲ ਸਿੰਘ ਸੀ। ਨਿਹਾਲ ਸਿੰਘ। ਅਤੇ ਉੱਦਾਂ ਕਹਿੰਦੇ ਵੀ ਪੰਡਿਤ ਫੈਮਿਲੀ ਨੂੰ ਬਿਲੋਂਗ ਕਰਦਾ ਸੀ, ਅਤੇ ਉਹ ਕਨਵਰਟ ਹੋ ਗਿਆ ਸੀ ਸਿੱਖ। ਅੱਛਾ ਅੱਛਾ, ਠੀਕ। ਦੂਜੀ ਕਲਾਸ ਵਿੱਚ ਸੀ ਉਹ ਮੌਲਵੀ ਸਾਹਿਬ ਸਨ ਘੁੱਲੇ ਵਾਲੇ, ਛੋਟਾ ਜਿਹਾ ਤੁਰਲਾ, ਅਤੇ ਉਹ ਫਰਾਲੇ ਤੋਂ ਸਨ। ਫਰਾਲੇ ਤੋਂ, ਠੀਕ। ਉਹਨਾਂ ਦਾ ਨਾਂ? ਉਹਨਾਂ ਦਾ ਨਾਮ ਵੀ ਨਹੀਂ ਹੁਣ ਮੈਨੂੰ ਯਾਦ। ਨਾਂ ਨਹੀਂ ਯਾਦ। ਤੀਜੀ ਚੌਥੀ 'ਚ? ਤੀਸਰੀ ਵਾਲੇ ਦਾ ਮੈਨੂੰ ਬਿਲਕੁਲ ਹੀ ਚੇਤਾ ਨਹੀਂ। ਅੱਛਾ। ਅਤੇ ਚੌਥੀ ਵਿੱਚ ਮਾਸਟਰ ਚਾਨਣ ਸਿੰਘ ਹੁੰਦਾ ਸੀ, ਉਹ ਸੀ ਕੰਬੋਜ ਬਰਾਦਰੀ ਨੂੰ ਬਿਲੋਂਗ ਕਰਦਾ, ਅਤੇ ਫਰਾਲੇ ਦਾ ਚੱਕ ਨੰਬਰ 258 ਸੀ, ਅਤੇ ਇੱਕ ਵੱਖਰੀ ਆਬਾਦੀ ਸੀ ਜਿਹੜੀ ਕੰਬੋਆਂ ਦੀ ਸੀ, ਉਹ ਵੀ 258 ਹੀ ਸੀ। ਉਹ ਵੀ 258? ਲੰਮਾ ਪਿੰਡ, ਉਹ ਪਿੱਛੋਂ ਜਲੰਧਰ ਨੂੰ ਬਿਲੋਂਗ ਕਰਦਾ ਸੀ, ਜਲੰਧਰ ਸ਼ਹਿਰ ਵਿੱਚ ਹੀ ਉਹ ਪਿੰਡ ਆ ਗਿਆ ਹੈ। ਅੱਛਾ ਅੱਛਾ। ਅਤੇ ਇੱਥੇ ਤੁਹਾਡੇ ਘਰ ਕਿੰਨੇ ਸੀ ਉਦੋਂ? ਸਾਡੇ ਘਰ ਬਹੁਤ ਘਰ ਸੀ ਜੀ। ਅੰਦਾਜ਼ਾ 3 ਮੀਲ ਤੱਕ ਸਾਡੇ ਪਿੰਡ ਦੀ ਵਸੀਮੇ ਸਨ, 3 ਮੀਲ ਦੂਰ। ਅੱਛਾ ਅੱਛਾ। ਇਹ ਹੁਣ ਇੱਧਰ ਕਿੱਧਰ ਜਾ ਕੇ ਬੈਠੇ? ਕੋਈ ਗਿਣਵੇਂ ਚੁਣਵੇਂ ਦੱਸ ਦਿਓ ਦੋ ਚਾਹੁੰਦੇ। ਉੱਥੇ ਅਸੀਂ ਤਕਰੀਬਨ ਹੈ ਸਾਰੇ ਢਿੱਲੋਂ ਹੀ ਸੀ? ਸਾਰੇ ਢਿੱਲੋਂ ਸੀ। ਠੀਕ ਹੈ। ਇੱਕੋ ਪਿੰਡ ਤੋਂ ਆਏ ਹੋ ਸੀ ਉੱਥੋਂ। ਹਾਂਜੀ। ਸੁਰ ਸਿੰਘ ਤੋਂ ਆਏ? ਪਹਿਲਾਂ ਉਹ ਬਜ਼ੁਰਗ ਗਿਆ ਸੀ ਸੁਰ ਸਿੰਘ ਤੋਂ, ਅਤੇ ਉਹਦੇ 3 ਲੜਕੇ ਸੀ, ਅਤੇ ਉਹ 3 ਹੀ ਫਿੱਗਾਂ ਪੱਤੀਆਂ ਬਣ ਗਈਆਂ, ਅਤੇ ਉਹ ਬਜ਼ੁਰਗ ਜਿਹੜਾ ਸੀ ਉਹ ਚਮਕੌਰ ਦੀ ਗੜੀ ਵਿੱਚ ਲਾਸਟ ਫਾਈਟ ਹੋਈ ਆ ਉੱਥੇ ਚਮਕੌਰ ਦੀ,
ਉੱਥੇ ਉਹ ਸ਼ਹੀਦ ਹੋਇਆ ਸੀ। ਇਸ ਤਰ੍ਹਾਂ ਸੀ ਉਹ। ਅੱਛਾ, ਇੱਥੋਂ ਹੁਣ ਕਿੱਥੇ ਜਾ ਕੇ ਬੈਠੇ ਆ? ਇੱਥੋਂ ਨੂਰਪੁਰ ਕੋਟਲਾ। ਨਹੀਂ, ਤੁਸੀਂ ਨੂਰਪੁਰ ਕੋਟਲਾ, ਬਾਕੀ ਦੀਆਂ ਫੈਮਲੀਆਂ? ਬਾਕੀ ਬਰਾਮ ਹੈ, ਜਿੱਥੋਂ ਮੇਰੇ ਨਾਲ ਹੀ ਆਏ ਹੋ ਸਾਧੂ ਸਿੰਘ ਹੋਰੀ, ਤੇ ਉਹਨਾਂ ਦਾ ਲੜਕਾ ਬਹਿਰਾਮ। ਹਾਂਜੀ, ਬਹਿਰਾਮ। ਤੇ ਅਸੀਂ ਆਦਮਪੁਰ ਟੂ ਕੋਈ ਵੀ ਪਿੰਡ ਜਿੱਥੋਂ ਮੁਸਲਮਾਨ ਮੂਵ ਕਰ ਗਏ ਸੀ ਅਪ ਟੂ ਭੋਗਪੁਰ ਤੋਂ 1-2 ਪਿੰਡ ਅੱਗੇ ਤੱਕ, ਹਰ ਪਿੰਡ ਵਿੱਚ ਸਾਡੇ 10, 20, 30 ਬਰਾਮਵੇ ਤਾਂ 40 ਘਰ ਸੀ। ਆ ਕੇ ਜਾ ਕੇ ਬੈਠੇ। ਅਸੀਂ ਪਹਿਲਾਂ ਉੱਧਰ ਨਿਖੜ ਗਏ ਸੀ। ਅਸੀਂ ਹੁਸ਼ਿਆਰਪੁਰ ਵੱਲ ਨੂੰ ਚਲੇ ਗਏ ਸੀ, ਅਤੇ ਮੁੜ ਕੇ ਜਿਸਲੇ ਪਰਮਾਨੈਂਟ ਅਲਾਟ ਫਿਰ ਅਸੀਂ ਇੱਥੇ ਉਸ ਪਿੰਡ ਵਿੱਚ ਸਾਡਾ ਇਕੱਲਾ ਹੀ ਘਰ ਸੀ। ਅੱਛਾ ਅੱਛਾ ਆਇਆ। ਅੱਛਾ, ਇਹ ਦੱਸੋ ਵੀ ਇਹਦੇ 'ਚ ਤੁਹਾਡੇ ਨਾਲ ਉਧਰੋਂ ਫਿਰ ਕੋਈ ਜਿਹਨੂੰ ਆਪਾਂ ਕਸਬੇਦਾਰ ਕਹਿੰਦੇ, ਕਸਬੇਦਾਰ ਕਹਿੰਦੇ ਆ, ਕਮੀ ਵੀ ਕਹਿ ਲੈਂਦੇ ਕਈ ਲਫ਼ਜ਼ਾਂ 'ਚ, ਹੈ ਤਾਂ ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ ਲਫ਼ਜ਼, ਉਹ ਮਾੜਾ ਹੈ ਵੈਸੇ। ਹਾਂ, ਮਾੜਾ ਲਫ਼ਜ਼ ਸਮਝਿਆ ਜਾਂਦਾ ਵੀ, ਜਿਵੇਂ ਤੇਲੀ, ਮੋਚੀ, ਜੁਲਾਏ, ਇਹ ਵੀ ਤੁਹਾਡੇ ਨਾਲ ਉਧਰੋਂ ਆਏ ਸੀ? ਜਿੰਨੇ ਸੀ ਨਾ ਤਰਖਾਣ, ਉਹ ਸਾਡੇ ਨਾਲ ਆਏ ਸੀ। ਇੱਕ ਮਾਣਕੋ ਵਿੱਚ 2 ਆਬਾਦੀਆਂ ਸੀ ਜਿਨ੍ਹਾਂ ਨੂੰ ਆਪਾਂ ਅੱਜ ਕੱਲ੍ਹ ਹਰੀਜਨ ਕਹਿੰਦੇ ਆ, ਆ ਧਰਮੀਆਂ ਨੂੰ, ਚਾਹੇ ਆ ਧਰਮੀ ਕਹਿ ਲਓ ਤੇ ਚਾਹੇ ਹਰੀਜਨ ਕਹਿ ਲਓ। ਉਹ ਇੱਕ ਤਾਂ ਕੰਪਲੀਟਲੀ ਮਾਣਕੋ ਦੀ ਸੀ, ਦੂਜੇ 'ਚ ਰਲਵੇਂ ਮਿਲਵੇਂ ਸੀ। ਪਹਿਲੀ ਜਿਹੜੀ ਕੰਪਲੀਟਲੀ ਮਾਣਕੋ ਦੇ ਉਹ ਸਨ, ਮਾਣਕੋ ਨੂੰ ਬਿਲੋਂਗ ਕਰਦੇ, ਉਹ ਲਹਿੰਦੇ ਬੰਨੇ ਸੀ, ਕਿਉਂਕਿ ਉਸ ਜ਼ਮਾਨੇ 'ਚ ਜਿਹੜੀ ਇਹਨਾਂ ਦੀ ਆਬਾਦੀ ਬਣਾਉਂਦੇ ਸੀ, ਲਹਿੰਦੇ ਬੰਨੇ, ਚੜ੍ਹਦੇ ਬੰਨੇ ਨਹੀਂ ਸੀ ਬਣਾਉਂਦੇ ਆਮ ਤੌਰ 'ਤੇ, ਅਤੇ ਉਹ ਲਹਿੰਦੇ ਬੰਨੇ ਸੀ। ਅਤੇ ਦੂਜੀ ਫਿਰ ਸਕੂਲ ਵਾਲੇ ਪਾਸੇ ਸੀ। ਠੀਕ। ਉਹਨਾਂ ਦੇ ਕੋਈ ਨਾਂ ਯਾਦ ਹੈ? ਉਹਨਾਂ ਦੇ ਕਸਬੇਦਾਰ ਸੀ ਜਿਹੜੇ? ਉਹਨਾਂ 'ਚੋਂ ਸਾਡੇ ਉੱਥੇ ਇੱਕ ਫੈਮਿਲੀ ਸੀ, ਉਹਨਾਂ 'ਚੋਂ ਉਹ ਸੰਧੂ ਵੈਸੇ ਕਹਾਉਂਦੇ ਸੀ ਆਪਣੇ ਆਪ ਨੂੰ, ਅਤੇ ਉਹ ਬੜੀ ਔਨਰੇਬਲ ਫੈਮਿਲੀ ਸੀ ਉਹਨਾਂ ਦੀ। ਉਹ ਬਜ਼ੁਰਗ ਜਿਹੜਾ ਸੀ ਨਾ, ਜਰਾਹ ਸੀ, ਅਤੇ ਉਹਦਾ ਕੰਮ ਸੀ ਵੀ ਸਵੇਰੇ ਉਹਨੇ ਆਪਣੇ ਨੇ ਇੱਕ ਲੜਕੇ ਨੂੰ, ਬੜੇ ਤੋਂ ਛੋਟੇ ਨੂੰ, ਬਾਕੀ ਲੜਕਿਆਂ ਨੂੰ ਉਹਨੇ ਹੋਰ ਬਿਜ਼ਨਸ ਬਣਾਤੇ ਸੀ, ਅਤੇ ਉਹ ਡੱਬਾ ਲੈ ਕੇ, ਮੁੰਡੇ ਨੂੰ ਡੱਬਾ ਚੁਕਾ ਕੇ, ਤਾਂ ਹਰ ਘਰ ਲੋਕਾਂ ਦੀ ਮੱਲਮ ਪੱਟੀ, ਜਿੱਥੇ ਵੀ ਕੋਈ ਤਕਲੀਫ ਹੋਵੇ ਹਾਂਜੀ, ਉੱਥੇ ਉਹ ਪਹੁੰਚਦਾ ਸੀ, ਅਤੇ ਉਹਨਾਂ ਨੂੰ ਦਵਾ ਦਾਰੂ ਦੇ ਕੇ ਗਾਂ ਉਹਨੇ ਤੱਕਿਆ ਹੁੰਦਾ ਸੀ, ਮੈਂ ਫਲਾਣੇ ਘਰ ਰੋਟੀ ਖਾਣੀ, ਜਿੱਥੇ ਉਹਦੀ ਸਾਂਝ ਹੁੰਦੀ ਸੀ। ਅਤੇ ਸਾਡੇ ਘਰ ਜਨਰਲੀ ਸਵੇਰ ਨੂੰ ਰੋਟੀ ਖਾਂਦਾ ਸੀ, ਅਤੇ ਸ਼ਾਮ ਨੂੰ ਸਾਡੇ ਪੜਦਾਦੇ ਹੋਣੀ ਨਾ ਥੋੜ੍ਹੀ ਜਿਹੀ, ਉਹ ਕਹਿੰਦੇ ਹੁੰਦੇ ਮੈਂ ਤੋਲਾ ਕੁ ਪੀਂਦਾ। ਇੱਕ ਹੋਰ ਜੱਟ ਬਜ਼ੁਰਗ ਸੀ, ਉਹ ਹੁੰਦਾ ਸੀ, ਤੀਸਰਾ ਉਹ ਬੰਦਾ ਹੁੰਦਾ ਸੀ, ਉਹਨੂੰ ਉਹਨਾਂ ਨੇ ਕਹਿਣਾ ਵੀ ਮੰਜੇ 'ਤੇ ਤੂੰ ਬਰਾਬਰ ਬਹਿ ਜਾ, ਉਹਨੇ ਕਹਿਣਾ ਨਹੀਂ ਮੈਨੂੰ ਪੀੜੀ ਦੇ ਦਿਓ, ਮੈਂ ਮੰਜੇ 'ਤੇ ਨਹੀਂ ਬਹਿਣਾ ਤੁਹਾਡੇ। ਅੱਛਾ, ਇਹ ਤਾਂ ਜਿਸ ਤਰ੍ਹਾਂ ਨਾਂ ਦੱਸਣ ਡੇ ਸੋ ਉੱਥੇ ਵੀ ਇਹਨਾਂ ਦੇ ਆਪਣਾ ਮਰਾਸੀਆਂ ਦਾ ਜਾਂ ਹੋਰ ਕੋਈ ਘਰ ਕੋਈ ਨਾਂ ਯਾਦ ਹੈ? ਅਬਦੁੱਲਾ ਹੋਣਾ ਦਾ ਦੱਸਣ ਡਿਆ। ਉਹ ਤੇ ਸਾਡੇ ਲੋਹਾਰ ਸਨ ਨਾ, ਲੋਹਾਰ, ਉਹ ਸਿਆਲਕੋਟ ਵਾਲੇ ਸਨ। ਅੱਛਾ ਅੱਛਾ ਅੱਛਾ, ਉਹਨਾਂ ਦਾ ਕੀ, ਲੋਹਾਰਾਂ ਦਾ ਕੀ ਨਾਂ ਸੀ? ਬੜੇ ਭਰਾ ਦਾ ਨਾਂ ਦੁੱਲਾ ਸੀ, ਛੋਟਾ ਅਹਿਮਦ ਸੀ, ਅਤੇ ਬੜਾ ਭਰਾ ਜਿਹੜਾ ਸੀ ਬਹੁਤ ਸਾਊ ਸੀ। ਉਹਨੇ ਲੋਕਾਂ ਨੂੰ ਉਹਨਾਂ ਦਿਨਾਂ 'ਚ ਕਿਰਪਾਨਾਂ, ਟਕੂਏ, ਸਭ ਕੁਛ ਨਾ ਕਮਾਨੀਆਂ ਦੇ ਬਣਾ ਕੇ ਦੇਣੇ ਪਿੰਡ ਦਿਆਂ ਨੂੰ। ਉਹਨੇ ਮਜ਼ਹਬ ਨਹੀਂ ਦੇਖਣਾ ਹਾਂਜੀ, ਅਤੇ ਉਹਨੂੰ ਅਹਿਮਦ ਨੇ ਕਹਿਣਾ ਵੀ ਤੂੰ ਇਹ ਕੀ ਕੰਮ ਕਰਦਾ ਹੁੰਦਾ? ਉਹਨੇ ਕਹਿਣਾ ਸਾਰੀ ਜ਼ਿੰਦਗੀ ਇਹਨਾਂ ਨਾਲ ਰਹੇ ਹਾਂ ਹਾਂਜੀ, ਅਤੇ ਇੱਕ ਦੂਜੇ ਨਾਲ ਭਰਾਵਾਂ ਵਾਂਗੂ ਅਸੀਂ ਵਸੇ ਹਾਂ, ਅਤੇ ਹੁਣ ਜੇ ਇਹਨਾਂ 'ਤੇ ਮੁਸੀਬਤ ਆਉਂਦੀ ਦਿਸਦੀ ਆ, ਅਤੇ ਇਹਨਾਂ ਨੂੰ ਹਥਿਆਰਬੰਦ ਕਰਨਾ ਵੀ ਮੇਰਾ ਫਰਜ਼ ਹੈ ਹਾਂਜੀ, ਇਸ ਤਰ੍ਹਾਂ ਸੀ। ਅੱਛਾ, ਕੋਈ ਅਹਿਮਦ ਹੋਰ ਟਾਈਪ ਦਾ ਸੀ। ਦੱਸਦੇ ਸੋ ਵੀ ਇੱਕ SHO ਕੋ ਤੁਹਾਡੇ ਬਜ਼ੁਰਗਾਂ ਦਾ ਉਦੋਂ ਲੱਗਾ ਸੀ ਆ ਕੇ? ਹਾਂਜੀ, ਥਾਣਾ ਲੱਗ ਗਈ ਸੀ ਤੁਹਾਡੇ ਨਾ ਉਦੋਂ? ਥਾਣਾ ਵੀ ਉਦੋਂ ਹੈਗਾ ਡਿਸਕੋਟ ਪਹਿਲਾਂ ਤੋਂ ਹੀ ਸੀ ਥਾਣਾ। ਅੱਛਾ ਅੱਛਾ, ਪਹਿਲਾਂ ਵੀ ਜਦੋਂ ਸਾਡੇ ਬਜ਼ੁਰਗ ਗਏ ਸੀ ਨਾ ਪਿੱਛੋਂ ਜ਼ਮੀਨ ਦੀ ਭਾਲ ਵਿੱਚ, ਅਤੇ ਉਦੋਂ ਜ਼ਿਲ੍ਹਾ ਸ਼ੇਖੂਪੁਰਾ ਸੀ, ਅਤੇ ਆਪਣੇ ਸਾਰੇ ਲੈਲਪੁਰ ਜ਼ਿਲ੍ਹੇ ਦਾ, ਅਤੇ ਉਹਨਾਂ ਨੇ ਉੱਥੇ ਜਾ ਕੇ ਮਾਲ ਦੇ ਮਹਿਕਮੇ ਤੋਂ ਪੁੱਛਿਆ ਭਾਈ ਸਾਨੂੰ ਜ਼ਮੀਨ ਚਾਹੀਦੀ। 3 ਬਜ਼ੁਰਗ ਗਏ ਸੀ, ਇੱਕ ਸਾਡਾ ਪੜਦਾਦਾ ਸੀ, ਤਿੰਨੇ ਹੀ ਸਾਡੀ ਪੱਤੀ ਦੇ ਸੀ, ਅਤੇ ਭਾਈ ਅਸੀਂ ਜ਼ਮੀਨ ਲੈਣੀ ਹੈ, ਅਤੇ ਸਾਨੂੰ ਦੱਸੋ ਕਿੱਥੇ ਇੱਕ ਜ਼ਮੀਨ ਚੰਗੀ ਆ। ਉਹਨੇ ਕਿਹਾ ਵੀ ਇਸ ਪਾਸੇ ਨੂੰ ਚਲੇ ਜਾਓ, ਇੱਕ ਜਗ੍ਹਾ ਪੁਲਿਸ ਚੌਕੀ, ਹੱਟੀ ਅਤੇ ਤਕੀਆ ਫਕੀਰਾਂ ਦਾ ਅਤੇ ਖੂਹ, ਇਹ ਉੱਥੇ ਹੈਗੇ ਆ, ਅਤੇ ਤੁਸੀਂ ਉੱਥੇ ਜਾਓ। ਉਹ
ਬੜੀ ਫਰਟਾਈਲ ਲੈਂਡ ਹੈ, ਉੱਥੇ ਜੰਗਲ ਬਹੁਤ ਸੰਘਣਾ। ਤੇ ਉਹ ਫਿਰ ਬਜ਼ੁਰਗ ਉੱਥੇ ਦੇਖ ਕੇ ਆ ਕੇ ਫਿਰ ਉਹ ਵਾਪਸ ਗਏ। ਅਤੇ ਵਾਪਸ ਜਾ ਕੇ ਉਹਨਾਂ ਨੇ ਪਿੰਡ 'ਚ ਕਿਹਾ ਵੀ ਆਓ ਜਿਹਨੇ ਜਿਹਨੇ ਜ਼ਮੀਨ ਲੈਣੀ ਆ ਸਾਡੇ ਨਾਲ ਜਲੰਧਰ ਨੂੰ ਚਲੋ, ਐਪਲੀਕੇਸ਼ਨਾਂ ਦੇਈਏ। ਉਦੋਂ ਜ਼ਮੀਨ ਲੈਣ ਲਈ ਸਿਰਫ ਐਪਲੀਕੇਸ਼ਨ ਦੇਣੀ ਪੈਂਦੀ ਸੀ, ਅਤੇ ਐਪਲੀਕੇਸ਼ਨ ਦੀ ਕਹਿੰਦੇ ਲਿਖਾਈ ਸੀ ਦੋਹਾਨੇ, ਅਤੇ ਉਹ ਐਪਲੀਕੇਸ਼ਨ ਦਿਓ ਤੁਹਾਨੂੰ ਜ਼ਮੀਨ ਮਿਲ ਜਾਂਦੀ ਸੀ ਤੁਹਾਡੀ ਹੈਸੀਅਤ ਦੇ ਮੁਤਾਬਕ। ਅੱਛਾ, ਇੱਥੇ ਤੁਹਾਡੇ ਡਿਸਕੋਟ ਥਾਣੇ ਦੇ ਵਿੱਚ ਤੁਸੀਂ ਦੱਸਣ ਦੇ ਮੈਨੂੰ ਅੱਗੇ ਕੋਈ ਜ਼ਿਕਰ ਕਰਦੇ ਹੋ, ਕੋਈ SHO ਸੀ ਲੱਗਾ ਤੁਹਾਡੇ ਬਜ਼ੁਰਗਾਂ ਦਾ? ਦੇਖੋ ਜੀ, ਉਹ ਥਾਣੇ ਵਿੱਚ ਜਿਹੜਾ ਸੀ ਨਾ, ਸਾਡੇ ਬਜ਼ੁਰਗ ਨਾਮ ਮਿਲਵਰਤਨ ਲੈਣ ਦੇ ਕਾਰਕੁਨ ਸੀਗੇ, ਅਤੇ ਪਿਕਟਿੰਗ ਕਰਦੇ ਹੁੰਦੇ ਸੀ ਵੀ ਠੇਕੇ 'ਤੇ ਸ਼ਰਾਬ ਨਹੀਂ ਵਿਕਣ ਦੇਣੀ, ਅਤੇ ਹੋਰ ਇਹੋ ਜਿਹੀਆਂ ਹਾਂਜੀ ਗਲਤ ਕੰਮ ਨਹੀਂ ਹੋਣ ਦੇਣਾ, ਗਲਤ ਕੰਮ ਨਹੀਂ ਹੋਣ ਦੇਣੇ। ਅਤੇ ਉਹ ਉੱਥੇ ਜਾ ਕੇ ਲੱਗਾ, ਅਤੇ ਉਹਨੇ 2-4 ਦਿਨ ਦੇਖਿਆ ਵੀ ਇਹ ਮੇਰੇ ਗੁਆਂਢੀ ਆ, ਅਤੇ ਇਹ ਮੈਨੂੰ ਕੋਈ ਮਿਲਣ ਆਉਣਗੇ, ਪੁੱਛਣਗੇ ਵੀ ਕਿੱਦਾਂ ਹਾਲ ਚਾਲ ਆ ਤੁਹਾਡਾ। ਜਿਸਲੇ ਨਾ ਗਿਆ ਕੋਈ ਵੀ, ਤਾਂ ਉਹਨੇ ਸਿਪਾਹੀ ਭੇਜ ਕੇ ਸਾਡੇ ਦਾਦਾ ਜੀ ਨੂੰ ਸੱਦਿਆ, ਬਾਬਾ ਜੀ ਨੂੰ, ਅਤੇ ਉਹ ਇਹ ਜਿਸਲੇ ਗਏ ਉਹ ਕਹਿੰਦਾ ਸਰਦਾਰ ਸਾਹਿਬ ਵੀ ਮੈਨੂੰ ਇਹ ਤਾਂ ਪਤਾ ਲੱਗਾ ਵੀ ਤੁਸੀਂ ਨਾਮ ਮਿਲਵਰਤਨ ਲੈਣ ਦੇ ਆਗੂ ਹੋ, ਪਰ ਤੁਹਾਡੇ 'ਚ ਇਨਸਾਨੀਅਤ ਦੀ ਘਾਟ ਹੈ। ਹਾਂਜੀ, ਇਹ ਕਹਿਣ ਲੱਗੇ ਵੀ ਉਹ ਕਿਸ ਤਰ੍ਹਾਂ ਤੂੰ ਕਹਿ ਸਕਦਾ? ਉਹ ਕਹਿੰਦਾ ਵੀ ਚੰਗਾ ਗੁਆਂਢੀ ਹੋਣਾ ਸਭ ਤੋਂ ਵਧੀਆ ਇਨਸਾਨ ਹੋਣ ਦੀ ਨਿਸ਼ਾਨੀ ਹੈ। ਅਤੇ ਮੈਨੂੰ 4 ਦਿਨ ਹੋ ਗਏ ਤੁਸੀਂ ਮੈਨੂੰ ਪੁੱਛਿਆ ਨਹੀਂ ਵੀ ਤੂੰ ਨਵਾਂ ਇੱਥੇ ਆ ਕੇ ਰਹਿਣ ਲੱਗਾ, ਤੈਨੂੰ ਕੋਈ ਦੁੱਖ ਤਕਲੀਫ ਕਿਸੇ ਚੀਜ਼ ਦੀ ਜ਼ਰੂਰਤ, ਇਸ ਲਈ ਮੈਂ ਕਿਹਾ ਹੈ। ਬਸ ਮੁੜ ਕੇ ਉਹਨਾਂ ਦੀ ਸਾਂਝ ਪੈ ਗਈ ਇਸੇ ਗੱਲ ਤੋਂ ਹੀ। ਅਤੇ ਫਿਰ ਸਾਰੀ ਜ਼ਿੰਦਗੀ ਉਹਨਾਂ ਦੀ ਦੋਹਾਂ ਬਜ਼ੁਰਗਾਂ ਦੀ ਸਾਂਝ ਰਹੀ। ਅਤੇ ਜਿਸਲੇ ਪਾਕਿਸਤਾਨ ਬਣਿਆ, ਅਤੇ ਹੁਣ ਪਹਿਲਾਂ ਤਾਂ ਉੱਥੇ ਉਹਨੇ SHO ਕੋਈ ਸਿਪਾਹੀ ਭੇਜੋ, ਉਹਨਾਂ ਦਿਨਾਂ 'ਚੋਂ ਮੁਲਤਾਨ ਲੱਗਾ ਹੋਇਆ ਸੀ, ਅਤੇ ਵੀ ਜਾ ਕੇ SHO ਨੂੰ ਕਹਿ ਵੀ ਉਹਨਾਂ ਨੂੰ ਸੇਫਲੀ ਇੱਥੋਂ ਪਿੰਡ 'ਚੋਂ ਜਦੋਂ ਗਏ ਛੱਡ ਕੇ, ਫਿਰ ਉਹਨੇ SHO ਨੇ ਕੀ ਨਾਂ ਸੀ ਉਹਦਾ? ਨਾਂ ਸੀ ਉਹਦਾ ਨਾਂ ਸੀ ਮੁਹੰਮਦ ਸ਼ਰੀਫ। ਉਹਨਾਂ ਉਸ ਮੁਲਤਾਨ ਵਾਲੇ ਦਾ ਸ਼ਹਾਬ ਦਾ ਸ਼ਹਾਬੁਦੀਨ। ਉਹ ਫਿਰ ਛੱਡ ਕੇ ਗਏ ਤੁਹਾਨੂੰ ਜਦੋਂ? ਨਹੀਂ, ਉਹ ਸਿਪਾਹੀ ਜਿਸਲੇ ਉਹਨਾਂ ਨੇ ਭੇਜਿਆ ਨਾ, ਅਤੇ ਇੱਥੋਂ ਪਤਾ ਲੱਗਾ ਵੀ ਇਹ ਤਾਂ ਜਾ ਚੁੱਕੇ। ਅਸੀਂ 4 ਸਤੰਬਰ ਨੂੰ ਮੇਰੇ ਖਿਆਲ ਕੋਈ 9-10 ਵਜੇ ਪਿੰਡੋਂ ਚੱਲ ਪਿਆ ਸੀ। ਸਾਨੂੰ ਉਦੋਂ ਪਤਾ ਨਹੀਂ ਸੀ ਵੀ ਅਸੀਂ ਜਾਣਾ, ਕਿਉਂਕਿ ਉਹ ਇੱਕ ਫੌਜੀ ਸੀ ਸਾਡੇ ਗੁਆਂਢ ਵਿੱਚ ਹੀ ਮੰਗਿਆ ਆ, ਅਤੇ ਉਹ ਅੱਗੇ ਗਿਆ ਸੀ ਅਤੇ ਸੁਨੇਹਾ ਦੇ ਗਿਆ ਸੀ ਵੀ ਕਿਸੇ ਉੱਥੇ ਮੁੰਡੇ ਨੂੰ, ਉਹਨਾਂ ਨੂੰ ਕਿਹਾ ਵੀ ਸਮਾਨ ਬੰਨ੍ਹ ਰੱਖਣ, ਅਤੇ ਉਹਨੇ ਸੁਨੇਹਾ ਨਹੀਂ ਸੀ ਦਿੱਤਾ, ਉਹਨੇ ਆਪਣਾ ਸਮਾਨ ਬੰਨ੍ਹ ਲਿਆ ਸੀ। ਅਤੇ ਮੁੜ ਕੇ ਫਿਰ ਦੂਸਰੇ ਦਿਨ ਆ ਕੇ ਫਿਰ ਉਹਨੇ ਉੱਥੋਂ ਸੁਨੇਹਾ ਭੇਜਿਆ ਵੀ ਕੱਲ੍ਹ ਮੈਂ ਸੁਨੇਹਾ ਭੇਜਿਆ ਸੀ ਤੁਸੀਂ, ਅਤੇ ਉਹ ਜਿਸਲੇ ਸੁਨੇਹਾ ਆਇਆ ਨਾ, ਅਤੇ ਜਿਹਦੀ ਲੜਕੀ ਨੂੰ ਮੰਗਿਆ ਸੀ ਉਹ ਇਕੱਲਾ ਸੀ। ਉਹ ਫਿਰ ਸਾਡੇ ਘਰ ਆਇਆ, ਕਹਿੰਦਾ ਵੀ ਇਸ ਤਰ੍ਹਾਂ ਪ੍ਰਾਹੁਣਾ ਅੱਡੇ 'ਚ ਆ ਕੇ ਖੜ੍ਹਾ, ਅਤੇ ਕੁਆਰੇ ਨੂੰ ਲਿਆਇਆ ਨਹੀਂ ਜਾ ਸਕਦਾ। ਉਦੋਂ ਰਿਵਾਜ ਸੀ ਵੀ ਕੁਆਰਾ ਮੰਗੇਤਰ ਨਹੀਂ ਆ ਸਕਦਾ ਘਰ ਵਿੱਚ, ਅਤੇ ਇਹ ਤਾਂ ਬੜੀ ਪ੍ਰੋਬਲਮ ਬਣੀ ਹੈ। ਅਤੇ ਸਾਡੇ ਫਾਦਰ ਕਹਿਣ ਲੱਗੇ, ਬਾਬਾ ਜੀ ਹੋਰੀ ਸਾਡੇ ਪਹਿਲਾਂ ਹੀ ਹੁਸ਼ਿਆਰਪੁਰ ਆਏ ਹੋ ਸੀ, ਕਿਉਂਕਿ ਉਹ ਗਰਮੀਆਂ 'ਚ ਇੱਧਰ ਆਏ ਹੋ ਸੀ, ਉਹਨਾਂ ਨੂੰ ਹਾਈ ਬਲੱਡ ਪ੍ਰੈਸ਼ਰ ਰਹਿੰਦਾ ਸੀ। ਅਤੇ ਉਹ ਫਿਰ ਕਹਿੰਦੇ ਭਈ ਪਾਪੀ ਹੁਣੀ ਫਾਦਰ ਹੁਣੀ ਕਹਿਣ ਲੱਗੇ ਵੀ ਕੋਈ ਨਹੀਂ, ਤੁਹਾਡੇ ਨਾਂ ਸੀ, ਅਸੀਂ ਇੱਧਰ ਲੈ ਆਓ। ਅਤੇ ਉਹਨਾਂ ਨੂੰ ਉੱਥੇ ਲਿਆਇਆ, ਅਤੇ ਉਹ ਕਹਿੰਦਾ ਵੀ ਬੱਚਿਆਂ ਨੂੰ ਮੇਰੇ ਨਾਲ ਭੇਜ ਦਿਓ। ਅਤੇ ਕਹਿੰਦੇ ਅਜੇ ਸੋਚਦੇ ਹੀ ਸੀ, ਉਹ ਫਿਰ ਕਹਿੰਦਾ ਇੱਕ ਜਣਾ ਨਾਲ ਚੱਲੋ। ਅਕਸਰ ਮੇਰਾ ਰਿਸ਼ਤਾ ਜੇ ਉਹੋ ਜਿਹਾ ਆ, ਅਤੇ ਬੱਚਿਆਂ ਨੂੰ ਉੱਥੇ ਫਿਰ ਸਾਡੇ ਫਾਦਰ ਹੁਣੀ ਸਾਡੇ ਨਾਲ ਗਏ, ਅਤੇ ਵੀ ਕਹਿ ਗਏ ਸਾਡੇ ਚਾਚੇ ਹੋਰਾਂ ਨੂੰ ਵੀ ਮੈਂ ਇਹਨਾਂ ਨੂੰ ਛੱਡ ਕੇ ਅਤੇ ਆ ਜਾਣਾ ਰਿਸ਼ਤੇਦਾਰਾਂ ਦੇ ਹਵਾਲੇ ਕਰਕੇ, ਅਤੇ ਵੀ ਸੇਫ ਰਹਿਣਗੇ। ਅਤੇ ਫਿਰ ਉਹਨੇ ਉਹ ਟਾਈਮ ਹੀ ਨਹੀਂ ਮਿਲਿਆ, ਹਾਲਾਤ ਇੱਕਦਮ ਜਿੱਦਣ ਅਸੀਂ ਵੀ ਗਏ ਸੀ ਨਾ, ਜਿਸ ਲਈ ਅਸੀਂ ਲੈਲਪੁਰ ਦੇ ਪਰਲੇ ਪਾਸੇ ਆਏ ਤਾਂ ਪੁਲਿਸ ਨੇ ਡੱਕਿਆ ਉੱਥੇ। ਕਿੱਥੇ ਰੋਕਿਆ? ਪਰਲੇ ਡਿਸਕੋਟ ਵਾਲੀ ਸਾਈਡ 'ਤੇ ਨਾ, ਅਤੇ ਪੁਲਿਸ ਖੜ੍ਹੀ ਸੀ, ਉਹਨੇ ਡੱਕਿਆ। ਜਿਸ ਵੇਲੇ ਉਹਨੂੰ ਫੌਜੀਆਂ ਨੇ ਨਾ ਰੋਕਿਆ। ਸਾਡੇ ਕੋਲ ਇੱਕ ਸਿਵਲ ਟਰੱਕ ਸੀ,
ਇੱਕ ਸਟੇਸ਼ਨ ਵੈਗਨ ਸੀ। ਉਹ ਸਪੈਸ਼ਲੀ ਉਹਨੂੰ ਡੱਕਦੇ ਸੀ ਵੀ ਪਾਕਿਸਤਾਨ ਦੀ ਪ੍ਰਾਪਰਟੀ ਉੱਧਰ ਨਹੀਂ ਜਾ ਸਕਦੀ ਹੈ ਨਾ। ਅਤੇ ਉਹ ਫਿਰ ਜਿਸਲੇ ਡੱਕਿਆ ਅਤੇ ਉਹਨਾਂ ਨੂੰ ਡੁੱਕੇ ਨਾ, ਅਤੇ ਉਹ ਫਿਰ ਕਹਿੰਦੇ ਵੀ ਅੱਜ ਲੈਲਪੁਰ ਵਿੱਚ ਪਹਿਲੇ ਦਿਨ ਗੋਲੀ ਚੱਲ ਗਈ ਆ, ਉੱਥੇ ਜਾ ਕੇ ਤੁਹਾਨੂੰ ਅੱਜ ਕਰਫਿਊ ਲੱਗ ਗਿਆ, ਤੁਹਾਨੂੰ ਪਤਾ ਲੱਗ ਹੀ ਜਾਣਾ। ਅਤੇ ਫਿਰ ਪਰ ਅਸੀਂ ਇੱਥੋਂ ਨਿਕਲ ਗਏ। ਨਹੀਂ ਆਉਂਦੇ ਨਾ, ਉਦੋਂ ਨੁਕਸਾਨ ਬੜਾ ਹੋਇਆ। ਤੁਸੀਂ ਕੋਈ ਵੇਖਿਆ ਇਸ ਤਰ੍ਹਾਂ ਦੇ ਹਾਲਾਤ? ਰਾਹ ਵਿੱਚ ਢੋਲ ਵੱਜਦੇ ਸੀ ਸੁਣੇ। ਜਿਸ ਲਈ ਜਾ ਰਹੇ ਸੀ ਤਾਂ ਸਪੈਸ਼ਲੀ ਜੜ੍ਹਾਂ ਵਾਲਾ ਜਿਸ ਲਈ ਅਸੀਂ ਕ੍ਰੋਸ ਕੀਤਾ ਅਤੇ ਢੋਲ ਵੱਜਦੇ, ਫੌਜੀ ਗੱਡੀਆਂ ਖੜ੍ਹੇ ਕਰ ਦਿੰਦੇ ਸੀ। ਅਤੇ ਫਿਰ ਇਸੇ ਤਰ੍ਹਾਂ ਅਸੀਂ ਲਾਹੌਰ ਪਹੁੰਚੇ। ਲਾਹੌਰ ਤੋਂ ਉਰਾਂ ਇੱਕ ਫੌਜੀ, ਸਿੱਖ ਫੌਜੀ ਸੀਗੇ ਜੀਪ ਵਿੱਚ। ਉਹ ਕਹਿੰਦੇ ਵੀ ਲਾਹੌਰ 'ਚੋਂ ਤੁਸੀਂ ਆਕੜ ਕੇ ਲੰਘੇ, ਉੱਥੇ 90 ਗੋਰਖੇ ਨੇ ਜਿਹੜੇ ਤੁਹਾਡੀ ਸਪੋਰਟ 'ਤੇ ਹੋਣਗੇ। ਲਾਹੌਰ ਦੇ ਉਰਲੇ ਬੰਨੇ ਫਿਰ ਉੱਦਾਂ ਹੀ ਡੱਕਿਆ ਗਿਆ ਅਤੇ ਉਹਨਾਂ ਨੇ ਉਹ ਜਿਹੜੇ ਸਿਵਲ ਦਾ ਟਰੱਕ ਸੀ ਅਤੇ ਉਹ ਸਟੇਸ਼ਨ ਵੈਗਨ ਸੀ ਨਾ, ਉਹਦੇ ਵਿੱਚ ਇੱਕ ਸਿਪਾਹੀ ਬਿਠਾ ਦਿੱਤਾ ਸੀ ਵੀ ਜੇ ਖੜੀ ਕਰਨ ਗੱਡੀ ਅਤੇ ਗੋਲੀ ਮਾਰ ਦਿਓ। ਉਹਨਾਂ ਨੂੰ ਕਿਹਾ ਸੀ ਪਹੀਏ ਨਾਲ ਪਹੀਆ ਜੋੜ ਕੇ ਰੱਖਣਾ। ਉਰਲੇ ਪਾਸਿਓਂ ਤਾਂ ਨਿਕਲ ਗਏ। ਜਿਸ ਵੇਲੇ ਪਰਲੇ ਪਾਸੇ ਗਏ, ਪਹਿਲਾਂ ਤਾਂ ਅਸੀਂ ਲਾਹੌਰ 'ਚ ਭੁੱਲ ਗਏ, ਮੁਹੱਲਿਆਂ 'ਚ ਜਾ ਵੜੇ। ਫਿਰ ਉੱਥੇ ਇਹ ਸੀ ਵੀ ਜੇ ਕੋਈ ਉੱਤੋਂ ਹੀ ਕੁਛ ਕਰ ਦੇਵੇ, ਹਾਂਜੀ। ਪਰ ਸਹੀ ਸਲਾਮਤ ਚਲੇ ਗਏ, ਉੱਪਰਲੇ ਦੀ ਮਿਹਰ ਰਹੀ। ਅਤੇ ਫਿਰ ਜਿਸ ਵੇਲੇ ਪਰਲੇ ਪਾਸੇ ਗਏ ਲਾਹੌਰ ਦੇ, ਫਿਰ ਸਾਨੂੰ ਉੱਥੇ ਬਹੁਤ ਜ਼ਬਰਦਸਤ ਹੋਈ। ਬਲੋਚ ਆਰਮੀ ਜਿਹੜੀ ਸੀ ਉਹ ਕਹਿੰਦੇ ਸੀ ਨਹੀਂ ਲੰਘਣ ਦੇਣਾ, ਅਤੇ ਉਹ ਜਿਹੜੇ ਗੋਰਖੇ ਕਹਿੰਦੇ ਸੀ ਚਲੋ। ਟੈਨਸ਼ਨ ਸੀ ਇੱਕ ਤਰ੍ਹਾਂ। ਉੱਥੋਂ ਫਿਰ ਅਸੀਂ ਗਾਂਹ ਚਲੇ ਗਏ। ਅਤੇ ਹਾਲਤ ਇਹ ਸੀ ਵੀ ਜਿਸ ਵੇਲੇ ਅੰਮ੍ਰਿਤਸਰ ਪਹੁੰਚੇ, ਖਾਲਸਾ ਕਾਲਜ ਵਿੱਚ ਉੱਥੇ ਵੀ ਸਾਨੂੰ ਉਤਾਰਿਆ ਗਿਆ। ਉਤਾਰਿਆ ਕੀ ਕਿ ਉੱਥੇ ਅਸੀਂ ਉੱਪਰ ਹੀ ਸੀ, ਅਤੇ ਲੂਣ ਵਾਲੇ ਚੌਲ ਤਾਂ ਜਿਹੜੀਆਂ ਇੱਕ ਹੱਥ ਦੀਆਂ ਰੋਟੀਆਂ ਹੁੰਦੀਆਂ, ਇਹ ਸਾਨੂੰ ਦਿੱਤੀਆਂ ਖਾਣ ਨੂੰ। ਅਤੇ ਫਿਰ ਮੈਂ ਆਪ ਤੋਂ ਛੋਟੇ ਨੂੰ ਮੈਂ ਕਿਹਾ ਵੀ ਚੱਲ ਪਾਣੀ ਪੀ ਕੇ ਆਈਏ। ਅਸੀਂ ਫੌਜੀ ਨਾਲ ਪਾਣੀ ਪੀਣ ਚਲੇ ਗਏ। ਘਰਦਿਆਂ ਨੂੰ ਚਿੰਤਾ ਪੈ ਗਈ ਵੀ ਉੱਧਰੋਂ ਲਿਆ ਕੇ ਤਾਂ ਇੱਥੇ ਤਾਂ ਅਸੀਂ ਗੁਆ ਬੈਠੇ ਹਾਂ। ਜਦ ਨੂੰ ਅਸੀਂ ਮੌਜ ਨੂੰ, ਬੱਚਿਆਂ ਨੂੰ ਕੀ ਪਤਾ, ਅਸੀਂ ਮੌਜ ਨਾਲ ਪਾਣੀ ਪੂਣੀ ਪੀ ਕੇ ਆ ਰਹੇ ਸੀ। ਉੱਥੋਂ ਫਿਰ ਦੂਜੇ ਦਿਨ ਸਵੇਰ ਨੂੰ ਗਾਂਹ ਚੱਲ ਪਏ। ਅੱਛਾ, ਇਹਦੇ 'ਚ ਇਹ ਦੱਸੋ ਵੀ ਇੱਥੇ ਜਦੋਂ ਰਜਕੋਟ ਰਹਿੰਦੇ ਸਾਂ ਆਪਾਂ, ਹਾਂਜੀ, ਇੱਥੇ ਕਿਵੇਂ ਸਨ? ਮੁਸਲਮਾਨਾਂ ਦੇ ਘਰ ਵੀ, ਸਰਦਾਰਾਂ ਦੇ ਵੀ, ਲਾਗੇ ਲਾਗੇ ਪਿੰਡ ਵੀ ਮੁਸਲਮਾਨਾਂ ਦੇ। ਉਦੋਂ ਕੋਈ ਹਾਲਾਤ ਖਰਾਬ ਤਾਂ ਨਹੀਂ ਸੀ? ਮਜ਼ਹਬੀ ਕੋਈ ਤਫਰਕਾ ਤਾਂ ਨਹੀਂ ਸੀ? ਕੋਈ ਵੀ ਕੁਛ ਵੀ ਨਹੀਂ ਸੀ, ਬਿਲਕੁਲ ਨਹੀਂ ਸੀ। ਇਹ 47 ਦੇ ਵਿੱਚ ਆ ਕੇ ਕਿਉਂ ਫਿਰ ਇਸ ਤਰ੍ਹਾਂ ਹੋਇਆ? ਤੁਸੀਂ ਕੀ ਕਹੋਗੇ ਇਸ 'ਤੇ? ਇੱਥੇ ਹੁਣ ਲੀਡਰ ਦੱਸ ਸਕਦੇ ਵੀ ਉਹਨਾਂ ਨੇ ਕੀ ਜਾਦੂ ਕੀਤਾ। ਅਤੇ ਲੋਕੀ ਤਾਂ ਉਸੇ ਤਰ੍ਹਾਂ ਹੀ ਸਨ। ਨਹੀਂ, ਜਿਵੇਂ ਤੁਸੀਂ ਦੱਸਿਆ ਵੀ ਸਾਡੇ ਉਹ ਰਿਕਾਰਡ ਵਾਲੇ ਤੁਹਾਨੂੰ ਛੱਡ ਕੇ ਵੀ ਗਏ, ਨਾਲ ਆ ਗਏ। ਹਾਂਜੀ। ਫਿਰ ਇਹ ਮਾਰਨ ਵਾਲੇ ਲੋਕ ਕਿੱਥੋਂ ਆਉਂਦੇ? ਹਾਂਜੀ, ਇਹ ਕਿੱਥੋਂ ਆਉਂਦੇ ਸੀ ਲੋਕ? ਕਿਸ ਤਰ੍ਹਾਂ? ਇਹ ਮਾਰਨ ਵਾਲੇ ਲੋਕ ਕਿੱਥੋਂ ਆਉਂਦੇ ਸੀ ਜਥੇ ਜਿਹੜੇ? ਉਹ ਤਾਂ ਫਿਰ ਜਿਹੜੇ ਚਾਹੇ ਤਾਂ ਲਾਲਚੀ ਸੀ, ਜਿਹਨਾਂ ਨੂੰ ਵੀ ਲੁੱਟ ਪੁੱਟ ਲਾਓ। ਪਹਿਲੇ ਨੰਬਰ 'ਤੇ ਲਾਲਚ ਵਾਲੇ, ਪਹਿਲੇ ਨੰਬਰ 'ਤੇ ਲਾਲਚ ਵਾਲੇ। ਅਤੇ ਲੇਕਿਨ ਹੁਣ ਨਾਗਾਂ ਵਾਲਿਆਂ ਨੂੰ ਕਿਹਾ ਗਿਆ ਇਹਨਾਂ 'ਤੇ ਹਮਲਾ ਕਰੋ। ਉਹਨੇ ਜਵਾਬ ਦਿੱਤਾ ਭਈ ਕੀ ਹੋਇਆ, ਸਿੱਖ ਹੋ ਗਿਆ ਤਾਂ ਅਸੀਂ ਮੁਸਲਮਾਨ ਹੋ ਗਏ, ਹੈਗੇ ਤਾਂ ਅਸੀਂ ਇੱਕੋ ਹੀ। ਹਾਂਜੀ, ਉਹਨਾਂ ਹੀ ਨਹੀਂ ਹਮਲਾ ਕਰਨਾ। ਉਹਨੇ ਨਹੀਂ ਕੀਤਾ ਜੀ, ਠੋਕ ਕੇ ਜਵਾਬ ਦਿੱਤਾ। ਇਹ ਨਾਗਾਂ ਵਾਲੇ ਜਿਹੜੇ ਗਿੱਲਾਂ ਨੇ? ਹਾਂਜੀ, ਗਿੱਲਾਂ ਨੇ। ਅਤੇ ਮੁੜ ਕੇ ਕੀ ਕਹਿੰਦੇ, ਸਾਡੇ ਬਹੁਤੇ ਲਾਗੇ ਉਹ ਹੋਈ ਸੀ ਪਿੰਡ ਦੇ। ਅਤੇ ਮੁੜ ਕੇ ਫਿਰ 12 ਤੇ ਧਰਾਣਿਆਂ ਨੂੰ ਕਿਹਾ। ਹਾਂਜੀ, ਉਹ ਉੱਥੇ ਹਾਂ ਕਰੇ ਆਏ। ਅਤੇ ਮੁੜ ਕੇ ਉਹਨਾਂ ਦੇ ਜਿਹੜੇ ਚੌਧਰੀ ਬੰਦੇ ਸੀ 2-4, ਇਹ ਥਾਣਾ ਚੜ੍ਹਦੇ ਬੰਨੇ ਹੈ ਨਾ, ਅਤੇ ਉਹ ਲਹਿੰਦੇ ਪਾਸੇ ਦੀ ਪਿੰਡ ਵਿੱਚ ਬੜੇ। ਅਤੇ ਉਹਨਾਂ ਨੇ ਉੱਥੇ ਬੰਦਿਆਂ ਨੂੰ ਇਕੱਠਾ ਕੀਤਾ। ਕਹਿੰਦੇ ਵੀ ਅਸੀਂ ਮਜਬੂਰ ਹਾਂ, ਅਸੀਂ ਉਹਨਾਂ ਦੇ ਰੈਕਡ 'ਚ ਹਾਂ, ਸਾਡੀਆਂ ਹਾਜ਼ਰੀਆਂ ਵੀ ਲੱਗਦੀਆਂ, ਅਤੇ ਅਸੀਂ ਬਸਤਾ ਵੇਚ ਹਾਂ, ਅਤੇ ਸਾਨੂੰ ਹਮਲਾ ਕਰਨਾ ਪੈਣਾ। ਪਰ ਤੁਸੀਂ ਤਕੜੇ ਹੋ ਕੇ ਮੋਰਿਓਂ ਫਾਇਰਿੰਗ ਕਰ ਦਿਓ। ਜਿਸ ਲਈ ਅਸੀਂ 2-4 ਹੀ ਤੁਹਾਡੇ ਵੱਲ ਨੂੰ ਚਲਾਏ ਤਾਂ ਅਸੀਂ ਦੌੜ ਜਾਵਾਂਗੇ। ਔਰ ਇਹੋ ਹੀ ਹੋਇਆ, ਪਲੈਨਿੰਗ ਨਾਲ ਪਲੈਨਿੰਗ ਨਾਲ ਤੁਸੀਂ ਸੇਫ ਐਂਡ ਸਾਊਂਡ ਗਏ 100%। ਅੱਛਾ, ਗੱਲ ਬਹੁਤ ਹੀ ਲੰਮੀ ਹੋ ਗਈ। ਤੁਸੀਂ ਕੁਛ ਲਿਖਦੇ ਵੀ ਹੋ, ਲਿਖਾਰੀ ਵੀ ਹੋ। ਥੋੜ੍ਹਾ ਜਿਹਾ ਕੁਛ ਤੁਸੀਂ ਦੱਸਿਆ ਮੈਨੂੰ ਵੀ 47 ਦੇ ਇਹਦੇ 'ਤੇ ਵੀ ਕੁਛ ਲਿਖਿਆ, ਉਹ ਥੋੜ੍ਹਾ ਜਿਹਾ। ਅਤੇ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਉਹ 'ਚ ਕਿੰਨੀ ਵਸੋਂ ਮਾਰੀ ਗਈ ਹੈ ਸਾਡੇ ਪੰਜਾਬੀਆਂ ਦੀ। ਅੱਛਾ, ਚਲੋ
ਇਹਦੇ ਵਿੱਚ ਦੱਸੋ ਵੀ 10 ਲੱਖ ਇਹਦੇ ਦੇ ਵਿੱਚ ਤੁਸੀਂ ਕਰੀਬ। ਦੱਸਿਓ ਵੀ ਤੁਹਾਡੇ ਮੁਤਾਬਕ ਕਿੰਨੇ ਕੁ ਲੋਕਾਂ ਦਾ ਉਦੋਂ ਕਤਲੇਆਮ ਹੋਇਆ? 10 ਲੱਖ ਦਾ ਜੀ ਇਹ ਫਿਗਰ ਹੈ। ਰਸਤੇ 'ਚ ਜਾਂਦਿਆਂ ਵੇਖਿਆ ਕੁਝ? ਜਾਂਦਿਆਂ ਢੋਲ ਵੱਜਦੇ ਦੇਖੇ ਹੈ, ਉਹ ਜਿਹੜੇ ਹਮਲਾ ਕਰਨ ਵਾਲੇ ਲੋਕ ਸੀ। ਤਕਰੀਬਨ ਦੱਸ ਲਾਂਗੇ, ਮੇਰਾ ਖਿਆਲ ਹੈ 10 ਲੱਖ ਤੋਂ ਜ਼ਿਆਦਾ ਹਾਂਜੀ ਲੋਕ ਮਰੇ। ਆਮ ਤੌਰ ਤੇ 10 ਲੱਖ ਕਿਹਾ ਜਾਂਦਾ। ਇਹ ਦੇਖ ਲਓ ਵੀ ਨੁਕਸਾਨ ਕਿੰਨੇ ਪਰਿਵਾਰ ਉਜੜੇ ਉਹਦੇ ਨਾਲ। ਤੇ ਫਿਰ ਅਸੀਂ ਹੁਸ਼ਿਆਰਪੁਰ ਰਹੇ ਸੀ 2 ਮਹੀਨੇ, ਤੇ ਉੱਥੇ ਇਹ ਹੁਸ਼ਿਆਰਪੁਰ ਦੇ ਵਿੱਚੋਂ ਜਿੱਦਾਂ ਨਾ ਬੋ ਆਉਂਦੀ ਹੁੰਦੀ ਹੈ ਹਵਾ ਦੇ ਵਿੱਚੋਂ, ਉਹ ਮਾਸ ਦੀ, ਕਤਲੇਆਮ ਦੀ, ਇਸ ਤਰ੍ਹਾਂ ਦੀ ਉੱਥੇ ਹਵਾ ਹੁੰਦੀ ਸੀ। ਫਿਰ ਅਸੀਂ ਜਿਸਲੇ ਗੜ੍ਹਸ਼ੰਕਰ ਗਏ, ਗੜ੍ਹਸ਼ੰਕਰ ਰੰਗੜਾਂ ਦਾ ਪਿੰਡ ਸੀ। ਰੰਗੜ ਸਮਝਦੇ ਤੁਸੀਂ? ਹਾਂਜੀ ਹਾਂਜੀ ਹਾਂਜੀ, ਰੰਗੜਾਂ ਦਾ ਪਿੰਡ ਸੀ। ਤੁਹਾਨੂੰ ਦਾ ਜ਼ੋਰ ਬਹੁਤ ਸੀ, ਪੈਸੇ ਵਾਲੇ ਵੀ ਬਹੁਤ ਸੀ। ਇੱਦਾਂ ਵੀ ਇੱਕ ਬੰਦੇ ਦੀਆਂ 4-4 ਕੋਠੀਆਂ ਸੀ ਉਹਨਾਂ ਦੀ, ਤੇ ਜ਼ਮੀਨ ਜਾਇਦਾਦ ਬੜੀ ਸੀ। ਤੇ ਉਹ ਉੱਥੇ ਕੈਂਪ ਵੀ ਰਿਹਾ। ਉੱਥੇ ਕੋਈ ਕਿਸੇ ਤਰ੍ਹਾਂ ਦਾ ਦਾਣਾ ਫੱਕਾ ਚਾਹੇ ਹੋਰ ਕੋਈ ਚੀਜ਼ ਨਹੀਂ ਸੀ ਅਵੇਲੇਬਲ। ਜਿਹੜੀ ਕੋਠੀ ਵਿੱਚ ਅਸੀਂ ਜਾ ਕੇ ਕਬਜ਼ਾ ਕੀਤਾ ਨੇ, ਉੱਥੇ ਪਹਿਲਾਂ ਤਾਂ ਸੰਤ ਸੀ ਇੱਕ, ਉਹ ਉਹਨਾਂ ਦਿਨਾਂ 'ਚ DC ਦੀ ਤਰ੍ਹਾਂ ਐਕਟ ਕਰਦਾ ਸੀ। ਉਹਨੇ ਵੀ ਬਹੁਤ ਹਮਲੇ ਕਰਵਾਏ ਸੀ ਉੱਧਰ, ਤੇ ਉਹ ਆਪਣੇ ਸੇਵਕਾਂ ਨੂੰ ਉਸ ਜਗ੍ਹਾ 'ਤੇ ਬਿਠਾਉਣਾ ਚਾਹੁੰਦਾ ਸੀ। ਤੇ ਉਹ ਸਾਨੂੰ ਉੱਥੇ ਜ਼ਮੀਨ ਨਹੀਂ ਸੀ ਅਲਾਟ ਹੋਣ ਦੇਣੀ ਚਾਹੁੰਦਾ। ਫਾਈਨਲੀ ਉਹਨੂੰ ਉੱਥੇ ਜਿਹੜਾ MLA ਸੀ ਉਹਨਾਂ ਦਿਨਾਂ 'ਚ ਹੁਸ਼ਿਆਰਪੁਰ ਦਾ, ਕੰਗ ਸੀ ਇੱਕ, ਹਰਸ਼ਰਨ ਸਿੰਘ ਕੰਗਮਾਈ ਉਹਦਾ ਪਿੰਡ ਸੀ। ਉਹਨੇ ਫਿਰ ਉਹਨੂੰ ਦੱਸਿਆ ਪਿਆ ਮੇਰੇ ਕੋਲ ਚਿੱਠੀ ਆ ਚੁੱਕੀ ਹੈ ਰਿਹੈਬਿਲਿਟੇਸ਼ਨ ਮਿਨਿਸਟਰ ਦੀ। ਉਹ ਈਸ਼ਰ ਸਿੰਘ ਮਝੈਲ ਸਨ। ਹਾਂਜੀ, ਇਹਨਾਂ ਨੂੰ ਅਲਾਟਮੈਂਟ ਇਹਨਾਂ ਨੂੰ ਜਿਹੜੇ ਉਹਨਾਂ ਦਿਨਾਂ 'ਚ ਰੀਸੈਟਲਮੈਂਟ ਮਿਨਿਸਟਰ ਸਨ ਰਿਫਿਊਜੀਆਂ ਦੇ। ਤੇ ਉਹ ਸਾਡੇ ਬਾਬਾ ਜੀ ਹੁਣਾਂ ਦੇ ਬਹੁਤ ਪੁਰਾਣੇ ਇਕੱਠੇ ਕੁੱਟ ਖਾਣ ਵਾਲੇ ਸੀ, ਤੇ ਅਟਕ ਜੇਲ੍ਹ ਤੱਕ ਦੋਹਾਂ ਨੇ ਇਕੱਠਿਆਂ ਨੇ ਬਹੁਤੀਆਂ ਜੇਲ੍ਹਾਂ ਕੱਟੀਆਂ ਸੀ। ਤੇ ਉਹ ਅਸੀਂ ਜਦੋਂ ਉਹ ਉੱਥੇ ਮਿਲੇ ਨਾ ਜਿਸਲੇ, ਤੇ ਉਹਨੂੰ ਸਾਡੇ ਫਾਦਰ ਹੁਣੀ ਤੇ ਬਾਬਾ ਜੀ ਹੋਰੀ, ਉਹ ਮਿਨਿਸਟਰ ਉੱਠ ਕੇ ਦੂਰ ਤੱਕ ਆ ਕੇ ਪਹਿਲਾਂ ਮਿਲਿਆ। ਤੇ ਬੰਦਾ ਬਹੁਤ ਨਾਈਸ ਸੀ ਉਹ। ਤੇ ਈਸ਼ਰ ਸਿੰਘ ਮਝੈਲ ਉਹਦਾ ਨਾਮ ਸੀ, ਤੇ ਉਹਦਾ ਪਿੰਡ ਸੀ ਸਰਾਏ ਅਮਾਨਤ ਖਾਂ। ਅੱਛਾ, ਇਹ ਤਾਂ ਇਨ ਸ਼ਾਰਟ ਆਪਾਂ ਥੋੜੀ ਕਰ ਲਈਏ। ਇਹਦੇ ਵਿੱਚ ਨੁਕਸਾਨ ਤੇ ਹੋਇਆ, ਲੋਕਾਂ ਨੂੰ ਤਕਲੀਫ ਬਹੁਤ ਹੋਈ, ਤਕਲੀਫ ਬਹੁਤ ਹੋਈ ਤੁਹਾਨੂੰ ਮੈਂ ਦੱਸ, ਜ਼ੀਰੋ ਤੇ ਫਿਰ ਗਏ। ਤੁਹਾਨੂੰ ਮੈਂ ਦੱਸਦਾ ਜੀ, ਉਹ ਜਿਹੜਾ ਕੋਠੀ 'ਚ ਅਸੀਂ ਰਿਹਾਇਸ਼ ਕੀਤੀ ਨਾ ਉੱਥੇ, ਉਹ ਇੱਕ ਸੀਗਾ, ਹੁਣ ਕਹਿ ਲਓ ਵੀ ਜੇਲ੍ਹ ਸੁਪਰਡੈਂਟ ਸੀ। ਉਹਨਾਂ ਦਿਨਾਂ 'ਚ ਜੇਲ੍ਹ ਦਰੋਗਾ ਕਹਿੰਦੇ ਸੀ, ਤੇ ਮੁਹੰਮਦ ਅਲੀ, ਹਾਂਜੀ। ਤੇ ਉਹ ਕਹਿੰਦਾ ਸੀ ਵੀ ਮੈਨੂੰ ਇੱਥੋਂ ਕੱਢੋ ਨਾ, ਪੁਲਿਸ ਨੇ ਉਹਨੂੰ ਧੱਕੇ ਨਾਲ ਕੱਢਿਆ, ਇਹਨੂੰ ਇੱਥੋਂ ਕੱਢੋ ਨਾ, ਮੈਂ ਇਹਨਾਂ ਦਾ ਕੰਮ ਕਰਕੇ ਰੋਟੀ ਖਾ ਲਓ। ਤੇ ਉਹ ਗੜ੍ਹਸ਼ੰਕਰ ਤੋਂ ਮੇਰੇ ਖਿਆਲ 8-10 ਮੀਲ ਹੈ ਰਾਹੋਂ, ਉੱਥੇ ਜਾ ਕੇ ਉਹਦੀ ਡੈਥ ਹੋ ਗਈ ਸੀ। ਅੱਛਾ, ਗੱਲਾਂ ਇਹ ਤੇ ਆਪਾਂ ਕਰਨ ਲੱਗ ਪਈਏ ਤੇ ਬਹੁਤ ਟਾਈਮ ਲੰਘ ਜਾਣਾ, ਸਾਨੂੰ ਬਹੁਤ ਲੰਮਾ ਟਾਈਮ ਚਾਹੀਦਾ, ਤੁਹਾਡਾ ਵੀ ਟਾਈਮ ਸ਼ਾਰਟ ਥੋੜ੍ਹਾ ਜਿਹਾ। ਤੁਸੀਂ ਇਹਦੇ 'ਤੇ ਕੁਝ, ਜਿਵੇਂ ਤੁਸੀਂ ਮੈਨੂੰ ਦੱਸਿਆ ਸੀ ਕੁਝ ਲਿਖਿਆ, ਮੈਂ ਤੁਹਾਡੇ ਕੋਲ ਸੁਣਨਾ ਚਾਹਾਂਗਾ। ਉਹ ਹੈ ਜੀ, ਉਸ ਪੋਇਮ ਨੂੰ ਮੈਂ ਨਾਂ ਦਿੱਤਾ ਸੀ ਕੁੜੀਏ ਸਾਂਦਲ ਬਾਰ ਦੀ। ਅੱਛਾ ਜੀ। ਤੂੰ ਇੱਧਰ ਦਰਸ਼ਨ ਲਈ ਆਉਂਦਾ ਹੈ, ਤੂੰ ਇੱਧਰ ਜ਼ਿਆਰਤ ਲਈ ਆਉਂਦਾ ਹੈ, ਮੈਂ ਉੱਧਰ ਦਰਸ਼ਨ ਲਈ ਜਾਂਦਾ ਹਾਂ। ਤੂੰ ਇੱਧਰ ਪਲ ਪਲ ਮਰਦਾ ਹੈ, ਮੈਂ ਉੱਧਰ ਪਲ ਪਲ ਮਰਦਾ ਹਾਂ। ਜੇ ਇੰਝ ਹੀ ਹਾਲਤ ਹੈ ਦੋਵਾਂ ਦੀ, ਤਾਂ ਕਿਉਂ ਨਾ ਭੁੱਲੇ ਵਿਰਸੇ ਤਾਈਂ ਆਪਾਂ ਮੁੜ ਉਘਾੜ ਲਈਏ। ਹਾਂਜੀ, ਇੱਕ ਦੂਜੇ ਨੂੰ ਲੈ ਬਾਹਾਂ ਵਿੱਚ, ਇੱਕ ਦੂਜੇ ਤਾਈਂ ਪਿਆਰ ਲਈਏ। ਹਾਂਜੀ, ਅੱਗੇ ਸੀ ਇੱਕ ਸਾਂਝੀ ਦੁਨੀਆ ਉਸਾਰ ਲਈਏ, ਇੱਕ ਦੂਜੇ ਬਾਝੋਂ ਕਈ ਕਾਜ ਥੋੜ੍ਹੇ, ਇੱਕ ਦੂਜੇ ਬਾਝੋਂ ਕਈ ਬਿਹਾਰ ਥੋੜ੍ਹੇ। ਹਾਂਜੀ, ਤਾਰਾਂ ਦੀਆਂ ਕੰਧਾਂ ਨੂੰ ਕਿਉਂ ਨਾ ਮੁੱਢੋਂ ਅਸੀਂ ਉਖਾੜ ਦਈਏ। ਹਾਂਜੀ, ਤੇ ਅੱਗੇ ਫਾਈਨਲ 'ਤੇ ਅਸੀਂ ਕੁੜੀਏ ਮੈਂ ਵਾਸੀ ਬਬਰਾਂ ਦੀ ਧਰਤੀ ਦਾ, ਨਹੀਂ ਕੁੜੀਏ ਸਾਂਦਲ ਬਾਰ ਦੀ। ਕਿਆ ਬਾਤ, ਕਿਆ ਬਾਤ। ਹਾਂਜੀ, ਬਹੁਤ ਵਧੀਆ। ਅੱਛਾ ਢਿੱਲੋਂ ਸਾਹਿਬ, ਆਖਰੀ ਸਵਾਲ,
ਵਸੋਂ ਵਸੇਬ ਹਾਂਜੀ ਵਸੋਂ ਵਸੇਬ ਹਾਂਜੀ। ਰਹਿਣਾ ਸਹਿਣਾ ਜਾਂ ਆਪਾਂ ਸੌਖੇ ਲਫ਼ਜ਼ਾਂ 'ਚ ਹਾਂਜੀ। ਉਹ 47 ਤੋਂ ਪਹਿਲੋਂ ਡਿਸਕੋਟ ਵਾਲਾ ਵਧੀਆ ਲੱਗਦਾ ਸੀ ਕਿ ਉੱਥੇ ਜਾ ਕੇ ਡਿਸਕੋਟ ਵਾਲਾ ਵਧੀਆ ਲੱਗਦਾ ਸੀ ਜੀ। ਡਿਸਕੋਟ ਵਾਲਾ ਵਧੀਆ ਲੱਗਦਾ ਉਸੇ ਦੇ ਬਾਰੇ ਤਾਂ ਆਏ ਆ ਹੁਣ। ਹਾਂਜੀ ਹੁਣ ਤੁਸੀਂ ਆਏ ਹੋ ਇੰਨੇ ਸਾਲਾਂ ਬਾਅਦ, ਆਪਾਂ ਆਖਰੀ ਗੱਲ ਕਰਦੇ ਹਾਂ। ਆਪਾਂ ਹੁਣ ਪਿੰਡ ਜਾਣਾ ਤੁਹਾਡੇ, ਹਾਂਜੀ ਪਿੰਡ ਵੇਖ ਕੇ ਆਵਾਂਗੇ ਉਹ ਤੁਹਾਡੀਆਂ ਜਿਹੜੀਆਂ ਖਾਹਿਸ਼ ਇੰਨੇ ਵਰਿਆਂ ਦੀ ਲੈ ਕੇ ਇੱਥੋਂ ਤੱਕ ਪਹੁੰਚੇ। ਇਹ ਕਦੋਂ ਦਾ ਜ਼ੇਨ 'ਚ ਪਲੈਨਿੰਗ ਸੀ ਵੀ ਜਾਣਾ ਆਪਣੇ ਪਿੰਡ? ਬਹੁਤ ਵਾਰੀ। ਪਹਿਲਾਂ ਸਾਡੇ ਬਾਬਾ ਜੀ ਹੋਰੀ ਆਏ ਸੀ। ਹਾਂਜੀ। ਉਹ ਜਿਹੜਾ ਉਹ ਸਾਡੇ ਪਹਿਲਾ SHO ਸੀ ਨਾ, ਜਿਹਨੇ ਉਹਨਾਂ ਨੂੰ ਮਿਲ ਜੋਲ ਲਈ ਮਜਬੂਰ ਕਰ ਦਿੱਤਾ ਸੀ ਉਹਨਾਂ ਦੀ ਫਰਾਖ ਦਿਲੀ ਨੇ। ਅਤੇ ਉਹਨੇ ਉਹਨਾਂ ਨੂੰ ਲਿਖਿਆ, ਕ੍ਰਿਕਟ ਮੈਚ ਸੀ ਲਾਹੌਰ ਵਿੱਚ ਅਤੇ ਉਦੋਂ ਆਏ ਸੀ। ਅਤੇ ਬਾਅਦ ਵਿੱਚ ਸਾਨੂੰ ਕਿਸੇ ਨੂੰ ਮੌਕਾ ਨਹੀਂ ਮਿਲਿਆ ਕਿਉਂਕਿ ਇੱਥੋਂ ਵੀਜ਼ੇ ਬੜੇ ਔਖੇ ਮਿਲਦੇ। ਫਾਈਨਲੀ ਮੌਕਾ ਮਿਲ ਗਿਆ ਕਿਉਂਕਿ ਇੱਥੋਂ ਵੀਜ਼ੇ ਬੜੇ ਔਖੇ ਮਿਲਦੇ ਸੀ। ਅਤੇ ਹੁਣ ਅਸੀਂ ਅਮਰੀਕਾ ਦੇ ਸਿਟੀਜ਼ਨ ਹਾਂ ਅਤੇ ਇੱਥੋਂ ਦੇ ਵੀਜ਼ੇ ਦੀ ਸਾਨੂੰ ਕੋਈ ਥੋੜ ਨਹੀਂ, ਅਤੇ ਇੰਡੀਆ ਤੋਂ ਵੀਜ਼ਾ ਲੈਣ ਦੀ ਲੋੜ ਨਹੀਂ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਢਿੱਲੋਂ ਸਾਹਿਬ ਆਏ ਸਾਡੇ ਕੋਲ ਚੜ੍ਹਦੇ ਪੰਜਾਬ ਤੋਂ, ਹੁਣ ਅਮਰੀਕਾ ਦੇ ਵਾਸੀ ਨੇ। ਹੁਣ ਇਹਨਾਂ ਨਾਲ ਗੱਲਬਾਤ ਕੀਤੀ। ਅਗਲਾ ਇਹਦੀ ਕਿਸ਼ਤ ਵੇਖਣੀ ਨਾ ਭੁੱਲਿਓ। ਇਹਨਾਂ ਨੂੰ ਲੈ ਕੇ ਜਾ ਰਹੇ ਇਹਨਾਂ ਦੇ ਪਿੰਡ, ਇਹਨਾਂ ਦੇ ਡਿਸਕੋਟ, ਇਹਨਾਂ ਦੇ ਉਸ ਘਰ ਦੇ ਵਿੱਚ ਜਿੱਥੇ ਇਹਨਾਂ ਨੇ 11 ਸਾਲ ਜ਼ਿੰਦਗੀ ਦੇ ਗੁਜ਼ਾਰੇ, ਉਸ ਸਕੂਲ ਦੇ ਵਿੱਚ ਜਿੱਥੇ ਪੜ੍ਹੇ, ਉਸ ਉਹਨਾਂ ਗਲੀਆਂ ਦੇ ਵਿੱਚ ਜਿੱਥੇ ਖੇਡਦੇ ਰਹੇ, ਉਹਨਾਂ ਗਲੀਆਂ 'ਚ ਲੈ ਕੇ ਜਾਵਾਂਗੇ, ਸਕੂਲ ਲੈ ਕੇ ਜਾਵਾਂਗੇ, ਇਹਨਾਂ ਦੇ ਪਿੰਡ ਲੈ ਕੇ ਜਾਵਾਂਗੇ। ਇਸ ਸਾਡੇ ਨਾਲ ਪੰਜਾਬੀ ਲਹਿਰ ਦੇ ਚੈਨਲ ਦੀ ਕੋਸ਼ਿਸ਼ ਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਿਆ ਜਾਏ ਆਪਸ ਦੇ ਵਿੱਚ। ਪਿਆਰ ਮੁਹੱਬਤ ਜਿਹੜੀ ਪਹਿਲੋਂ ਤੱਕ ਸੀ, ਪਹਿਲੋਂ ਦੀਆਂ ਸਾਂਝਾਂ ਸੀ, ਆਸਰੇ ਨੂੰ ਉਹਨੂੰ ਦੁਬਾਰਾ ਤੋਂ ਤਸ਼ਕੀਲ ਕੀਤਾ ਜਾਵੇ, ਉਹਦੀ ਤਮੀਲ ਕੀਤੀ ਜਾਵੇ। ਸੋ ਕੋਸ਼ਿਸ਼ ਕਰਦੇ ਰਹੀਦਾ ਨਿੱਕੀਆਂ ਨਿੱਕੀਆਂ ਕੋਸ਼ਿਸ਼ਾਂ ਦੇ ਨਾਲ ਪੂਰੀ ਦੁਨੀਆ 'ਤੇ ਪਿਆਰ ਮੁਹੱਬਤ ਅਮਨ ਦਾ ਜਿਹੜਾ ਮੈਸੇਜ ਹੈ ਉਹ ਪਹੁੰਚਾਉਣ ਦੀ। ਅਤੇ ਅਗਲੀ ਕਿਸ਼ਤ, ਅਗਲੇ ਪ੍ਰੋਗਰਾਮ ਵੇਖਣਾ ਨਹੀਂ ਭੁੱਲਣਾ। ਢਿੱਲੋਂ ਸਾਹਿਬ ਨੂੰ ਲੈ ਕੇ ਜਾ ਰਹੇ ਹਾਂ ਡਿਸਕੋਟ। ਮਿਲਦੇ ਹਾਂ ਫਿਰ, ਰੱਬ ਰੱਖ।